ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਤੋਂ ਦਇਆ-ਦੀਪਕ ਸਿੰਘ ਜੀ। ਦਇਆ-ਦੀਪਕ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਰਾਜਕਰਨਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਨਿੱਘਾ ਸਵਾਗਤ, ਜੀ ਆਇਆਂ ਨੂੰ। ਸੋ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨੂੰ ਜਿਹੜਾ ਜੀ ਸਪਾਂਸਰ ਕਰਦੇ ਨੇ ਉਹਨਾਂ ਦਾ ਧੰਨਵਾਦ ਕਰਦੇ ਜਾਈਏ, ਜਿਨ੍ਹਾਂ ਨੇ ਸਹਿਯੋਗ ਘੱਲਿਆ ਇਸ ਪ੍ਰੋਗਰਾਮ 'ਚ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਜਸਬੀਰ ਸਿੰਘ ਨਿੱਜਰ, ਟ੍ਰੇਸੀ ਐਲਮਨ ਬੋਰਡ ਆਫ ਕੈਲੀਫੋਰਨੀਆ ਤੇ USDA ਦਾ NRCS ਮਹਿਕਮਾ, ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦਇਆ-ਦੀਪਕ ਸਿੰਘ ਆਪਣੇ ਨਾਲ ਇਰੀਗੇਸ਼ਨ ਸਿਸਟਮਸ, ਉਸ ਨੂੰ ਲੈ ਕੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਉਹ ਗੱਲਬਾਤ ਕਰਨਗੇ। ਇਰੀਗੇਸ਼ਨ ਸਿਸਟਮ ਕਿੱਦਾਂ ਬਣਦਾ ਆ, ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਹੈ ਜਦੋਂ ਤੁਸੀਂ ਖੇਤ ਦੇ ਵਿੱਚ ਇਹ ਇਰੀਗੇਸ਼ਨ ਸਿਸਟਮ ਜਿਹੜਾ ਉਹ ਤੁਸੀਂ ਲਗਾਉਂਦੇ ਆ। ਪਹਿਲੋਂ ਆਪਣੇ ਨਾਲ ਦਇਆ-ਦੀਪਕ ਸਿੰਘ ਹੁਣੀ NRCS ਦੇ ਮਹਿਕਮੇ ਦੇ ਵਿੱਚ ਸੀਗੇ, ਪਰ ਹੁਣ ਉਹਨਾਂ ਨੇ ਆਪਣੀ ਜਿਹੜੀ ਜੌਬ ਪ੍ਰੋਫਾਈਲ ਥੋੜੀ ਜਿਹੀ ਜਿਹੜੀ ਉਹ ਚੇਂਜ ਕੀਤੀ ਆ। ਪਰ ਇਰੀਗੇਸ਼ਨ ਦੇ ਨਾਲ, ਖੇਤੀਬਾੜੀ ਦੇ ਨਾਲ ਇਹਨਾਂ ਦਾ ਵਾਹ ਵਾਸਤਾ ਜੁੜਿਆ ਹੀ ਰਹਿਣਾ ਆ। ਪੰਜਾਬੀ ਅਮਰੀਕਨ ਗਲੋਬਲਸ ਗਰੁੱਪ ਦੇ ਇਹ ਪੱਕੇ ਮੈਂਬਰ ਨੇ ਤੇ ਆਪਣੇ ਨਾਲ ਇਹ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜਿਹੜੇ ਆਪਣੇ ਨਾਲ ਸਾਂਝ ਜਿਹੜੀ ਉਹ ਪਾ ਰਹੇ ਆ। ਸੋ ਦਇਆ-ਦੀਪਕ ਸਿੰਘ ਜੀ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਰੀਗੇਸ਼ਨ ਸਿਸਟਮ ਦੇ ਕਿਹੜੇ ਪਹਿਲੂਆਂ ਦੇ ਉੱਤੇ ਗੱਲਬਾਤ ਕਰਾਂਗੇ। ਸੋ ਰਾਜਕਰਨ ਵੀਰੇ, ਇਹ ਜਿਹੜੇ ਨਵਾਂ ਆਪਾਂ ਜਦੋਂ ਇਰੀਗੇਸ਼ਨ ਸਿਸਟਮ ਆਪਾਂ ਕੋਈ ਵੀ ਲਗਾਉਂਦੇ ਆ, ਉਹ ਆਪਣੀ ਖੇਤ ਦੀ ਲਾਈਫ ਲਾਈਨ ਹੁੰਦੀ ਆ ਤੇ ਪਲੱਸ ਉਹ ਸਾਰੇ ਤੋਂ ਵੱਡੀ ਇਨਵੈਸਟਮੈਂਟ ਹੁੰਦੀ ਆ। ਉਸ ਦੇ ਸਿਰ ਤੇ ਆਪਣਾ ਥੋੜਾ ਸਾਰੀ ਜਿੰਨੇ ਬੂਟੇ ਦੀ ਲਾਈਫ ਆ, ਉਹ ਕ੍ਰੌਪ ਤੁਸੀਂ ਉਹਦੇ ਸਿਰ ਤੇ ਕੱਢਣਾ। ਜੇ ਉਸ ਤੇ ਹੋ ਗਈਆਂ, ਜੇ ਆਪਣੇ ਸ਼ੁਰੂ ਚ ਕੋਈ ਗਲਤੀਆਂ ਹੁੰਦੀਆਂ ਤਾਂ ਆਪਾਂ ਜੇ ਉਹ ਨਹੀਂ ਸੁਧਾਰਦੇ ਤੇ ਫਿਰ ਆਪਾਂ ਸਾਰੀ ਉਮਰ ਲਈ ਆਪਣੇ ਪੈਸੇ ਵੀ ਜਕੜੇ ਜਾਂਦੇ ਆ ਤੇ ਸਿਸਟਮ ਵੀ ਨਹੀਂ ਪਰਫਾਰਮ ਕਰਦਾ। ਠੀਕ ਹੈ। ਜਿਹੜਾ ਆਪਾਂ ਇਸ ਵਿਸ਼ੇ ਤੇ ਇਰੀਗੇਸ਼ਨ ਤੇ ਲੈ ਕੇ ਆਪਾਂ ਲਗਭਗ ਅੱਗੇ ਕਈ ਹੋਰ ਸੀਰੀਜ਼ ਕਰਾਂਗੇ। ਠੀਕ ਹੈ ਜੀ। ਜਿਹੜਾ ਆਪਣਾ ਅੱਜ ਦਾ ਵਿਸ਼ਾ ਉਹ ਹੈਗਾ ਵੀ ਜਦੋਂ ਤੁਸੀਂ ਬ੍ਰੈਂਡ ਨਿਊ ਨਵਾਂ ਇਰੀਗੇਸ਼ਨ ਸਿਸਟਮ ਲਾਉਣਾ, ਕਿਸ ਗੱਲਾਂ ਦਾ ਧਿਆਨ ਰੱਖਣਾ, ਜਾਂ ਕਿਸੇ ਤੁਸੀਂ ਡਿਫਰੈਂਟ ਕੰਪੋਨੈਂਟਸ ਜਾਂ ਜਿਹੜੇ ਪੁਰਜੇ ਉਹਦੇ ਚ ਲਾਉਣੇ ਆ, ਕਿਹੜੇ ਆ ਤੇ ਕਿੱਦਾਂ ਲਾਉਣੇ ਆ, ਕਿਉਂ ਉਹਨਾਂ ਦੀ ਜ਼ਰੂਰਤ ਆ। ਠੀਕ ਹੈ ਜੀ। ਤੇ ਉਹ ਸਾਰੇ ਦੇ ਲਗਭਗ ਜੋ ਵੀ ਇਸ ਤੇ ਸਵਾਲ ਜਵਾਬ ਆਪਾਂ ਇਸ ਵਿਸ਼ੇ ਤੇ ਅੱਜ ਕਰਾਂਗੇ ਜੀ। ਠੀਕ ਹੈ ਜੀ। ਸੋ ਸ਼ੁਰੂਆਤ ਦੇ ਵਿੱਚ ਜੇ ਦਇਆ-ਦੀਪਕ ਸਿੰਘ ਆਪਾਂ ਇਸ ਦੀ ਜਿਹੜੀ ਉਹ ਗੱਲ ਕਰਦੇ ਜਾਈਏ, ਸੋ ਇਰੀਗੇਸ਼ਨ ਸਿਸਟਮ ਡਿਜ਼ਾਈਨ ਕਰਨ ਦੇ ਲਈ ਸਭ ਤੋਂ ਪਹਿਲੀ ਚੀਜ਼ ਜਿਹੜੀ ਉਹ ਕਿਹੜੀ ਹੁੰਦੀ ਆ? ਖੇਤਰਫਲ ਕਿੰਨਾ ਆ, ਕਿੰਨਾ ਪਾਣੀ ਆ ਰਿਹਾ ਆ, ਜ਼ਮੀਨ ਹੇਠਲਾ ਪਾਣੀ ਆ ਕਿ ਬਾਹਰਲਾ ਪਾਣੀ ਆ? ਸੋ ਸਭ ਤੋਂ ਪਹਿਲੀਆਂ ਜਿਹੜੀਆਂ ਅਹਿਮ ਜਿਹੜੀਆਂ ਕਹਿ ਲਓ ਵੀ ਚੀਜ਼ਾਂ ਉਹ ਕਿਹੜੀਆਂ ਹੁੰਦੀਆਂ? ਰਾਜਕਰਨ ਵੀਰੇ, ਸਾਰਿਆਂ ਤੋਂ ਪਹਿਲੇ ਜਿਹੜੀ ਅਹਿਮ ਹੈਗੀ, ਪਹਿਲਾਂ ਆਪਾਂ ਦੇਖਣਾ ਵੀ ਆਪਾਂ ਪਲਾਂਟ ਕੀ ਕਰਨਾ। ਠੀਕ ਹੈ। ਤੇ ਮੁੜ ਕੇ ਉਹਦੀ ਡਿਮਾਂਡ ਕੀ ਹੈਗੀ। ਓਕੇ, ਵੀ ਉਹਦਾ ਜਿੱਦਾਂ ਸਾਲਾਨਾ ਜਾਂ ਮੰਥਲੀ ਉਹਨੂੰ ਕਿੰਨਾ ਚਾਹੀਦਾ? ਉਹਨੂੰ ਆਪਾਂ ਡੇਲੀ ਦੇ ਹਿਸਾਬ ਨਾਲ ਚੱਲਣਾ ਜੀ। ਡੇਲੀ ਦੇ ਹਿਸਾਬ ਨਾਲ ਬਣਾਇਆ ਜਾਂ ਡੇਲੀ ਜਾਂ ਵੀਕਲੀ ਆਪਾਂ ਦੇਖਣਾ ਉਹਨੂੰ ਕਿੰਨੀ ਪਾਣੀ ਦੀ ਜ਼ਰੂਰਤ ਆ। ਫਿਰ ਆਪਾਂ ਉਸ ਹਿਸਾਬ ਨਾਲ ਆਪਾਂ ਸਿਸਟਮ ਨੂੰ ਡਿਜ਼ਾਈਨ ਕਰਨਾ। ਜੇ ਤੁਸੀਂ ਆਪਣੀ ਪਹਿਲੀ ਸਲਾਈਡ ਤੇ ਜਾਓਗੇ, ਏਜੰਡਾ, ਉਹਦੇ ਵਿੱਚ ਆਪਾਂ ਕਵਰ ਕਰ ਦਿਆਂਗੇ ਵੀ ਪੰਪ ਟੈਸਟ ਕਰਾਉਣਾ। ਜੇ ਤੁਸੀਂ ਵੱਖਰੇ ਡਿਫਰੈਂਟ ਵੈਂਡਰਸ ਜਾਂ ਜਿਹੜੇ ਸਰਵਿਸਿਜ਼ ਪ੍ਰੋਵਾਈਡ ਕਰਦੇ ਆ, ਉਹਨਾਂ ਤੋਂ ਤੁਸੀਂ ਕੋਟੇਸ਼ਨ ਲੈਣੇ ਆ, ਉਹਨਾਂ ਵਿੱਚ ਬਹੁਤ ਅੰਤਰ ਹੁੰਦਾ। ਠੀਕ ਹੈ। ਆਪਾਂ ਕਿੱਦਾਂ ਕੰਪੇਅਰ ਕਰਨਾ। ਓਕੇ। ਨੰਬਰ 3 ਤੇ ਆਪਾਂ ਜਾਣਕਾਰੀ ਦੇਵਾਂਗੇ ਸਰੋਤਿਆਂ ਨੂੰ, ਜਿਹੜੀ ਡ੍ਰਿਪ ਵਾਲੀ ਪਾਈਪ ਹੁੰਦੀ ਹੈ, ਟਿਊਬਿੰਗ ਕਹਿੰਦੇ ਆ, ਉਹ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਹੁੰਦੀ PC ਤੇ ਇੱਕ ਨਾਨ PC। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿਹੜੇ ਤਰ੍ਹਾਂ ਦੇ ਫਿਲਟਰ ਹੁੰਦੇ ਆ, ਕਿੱਦਾਂ ਉਹਨਾਂ ਨੂੰ ਆਪਾਂ ਸਿਲੈਕਟ ਕਰਨਾ, ਕਿਹੜੇ ਚੰਗੇ ਕਿਹੜੇ ਮਾੜੇ। ਠੀਕ ਹੈ ਜੀ। ਫਿਰ ਆਪਾਂ ਗੱਲ ਕਰਾਂਗੇ ਜੀ, ਜਿਹੜਾ ਅਕਸਰ ਹੀ ਮੈਨੂੰ ਸਵਾਲ ਆਉਂਦੇ ਆ ਵੀ ਅਸੀਂ ਸੋਲਰ ਵੀ ਲਵਾ ਲਿਆ, ਸਾਰਾ ਕੁਝ ਕਰ ਲਿਆ, ਸਾਡਾ ਬਿੱਲ ਫਿਰ ਵੀ ਆ ਰਿਹਾ ਹੈਗਾ, ਫਿਰ ਵੀ ਵੱਧਦਾ। ਸੋ ਉਸ ਚੀਜ਼ ਨੂੰ ਆਪਾਂ ਹੁਣੇ ਆਪਾਂ ਟੈਕਲ ਕਿੱਦਾਂ ਕਰ ਸਕਦੇ, ਉਹ ਸਭ ਇਸ ਵਿਸ਼ੇ ਤੇ ਆਪਾਂ ਚਰਚਾ ਕਰਾਂਗੇ। ਸੋ ਸਟਾਰਟਿੰਗ ਦੇ ਵਿੱਚ ਹੀ ਜਿਹੜੀਆਂ ਉਹ ਆਪਾਂ ਉਸ ਚੀਜ਼ ਦੇ ਉੱਤੇ ਜਿਹੜਾ ਉਹ ਕਰਨਾ ਆ ਜੀ। ਹਾਂਜੀ ਜੀ, ਜਿਹੜੇ ਅੱਜ ਦੀ ਆਪਾਂ ਟੌਪਿਕ ਡਿਸਕਸ ਕਰਾਂਗੇ, ਇਹ ਸਾਰੇ ਲਗਭਗ ਨਵੇਂ ਇਰੀਗੇਸ਼ਨ ਸਿਸਟਮ ਤੇ ਅਪਲਾਈ ਹੁੰਦੇ ਆ, ਜਦੋਂ ਨਵਾਂ ਖੇਤ ਤਿਆਰ ਕਰਨਾ ਬੇਸਿਕਲੀ। ਠੀਕ ਹੈ ਜੀ। ਸੋ ਅੱਗੇ ਫਿਰ ਸੋ ਸਭ ਤੋਂ ਪਹਿਲਾਂ ਤੁਸੀਂ ਕਹਿੰਦੇ ਵੀ ਪੰਪ ਟੈਸਟ ਕਰਨਾ ਹੈ? ਹਾਂਜੀ, ਨਹੀਂ ਰਾਜਕਰਨ ਵੀਰੇ, ਸਾਰੇ ਪੰਪ ਟੈਸਟ ਤੁਸੀਂ ਨੰਬਰ 2 ਸਲਾਈਡ ਤੇ ਜਾਓ। ਠੀਕ ਹੈ ਜੀ। ਮੈਂ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦਾ ਵੀ ਜਿਹੜੇ ਆਪਣੇ ਅਗਲੇ ਸੀਰੀਜ਼ ਚ ਆਪਾਂ ਕੀ ਕੁਝ ਕਵਰ ਕਰਾਂਗੇ, ਉਹਦੇ ਵਿੱਚ ਹੈਗਾ ਜੀ ਬੂਟਿਆਂ ਦੀ ਡਿਮਾਂਡ ਕਿੰਨੀ ਆ, ਸੋਇਲ ਮੋਇਸਚਰ ਸੈਂਸਰ ਲਾਉਣੇ ਆ ਜਾਂ ਕਿੱਦਾਂ ਲਾਉਣੇ, ਕਿੱਥੇ ਲਾਉਣੇ, ਇਰੀਗੇਸ਼ਨ ਨੂੰ ਕਿੱਦਾਂ ਸਕੇਜੂਲ ਕਰਨਾ ਤੇ ਉਹਦੀ ਸਾਂਭ ਸੰਭਾਲ ਕਿੱਦਾਂ ਕਰਨੀ ਆ।
ਇਹ ਆਪਾਂ ਸਾਰੇ ਜਿਹੜੇ ਵਿਸ਼ੇ ਆ ਆਪਾਂ ਅਗਲੇ ਸੀਰੀਜ਼ ਦੇ ਵਿੱਚ ਕਰਾਂਗੇ। ਹਾਂਜੀ ਰਾਜਕਰਨ ਵੀਰੇ, ਜੇ ਤੁਸੀਂ ਨੰਬਰ 3 ਸਲਾਈਡ ਤੇ ਜਾਓ, ਉਹਦੇ ਤੇ ਹੈਗਾ ਜੀ ਡਿਜ਼ਾਈਨ ਸਟ੍ਰੈਟਜੀ। ਹੁਣ ਜਿੱਦਾਂ ਤੁਸੀਂ ਸਵਾਲ ਪੁੱਛਿਆ ਸੀ, ਸਾਰੇ ਤੋਂ ਪਹਿਲਾਂ ਪੰਪ ਟੈਸਟ ਕਰਨਾ ਜਾਂ ਕੀ ਕਰਨਾ ਚਾਹੀਦਾ। ਸੋ ਸਾਰੇ ਤੋਂ ਪਹਿਲਾਂ ਆਪਾਂ ਦੇਖਣਾ ਵੀ ਆਪਣੇ ਲਿਮਿਟਿੰਗ ਫੈਕਟਰਸ ਕਿਹੜੇ ਹੈਗੇ ਜਿਹੜੇ ਆਪਾਂ ਕੰਟਰੋਲ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ। ਨੰਬਰ 1 ਤਾਂ ਹੈਗਾ ਜੀ, ਜਿਵੇਂ ਪੁਰਾਣੇ ਕਨੈਕਸ਼ਨ ਲੱਗੇ ਹੋਏ ਲੋਕਾਂ ਦੇ ਟਰਾਂਸਫਾਰਮਰ ਛੋਟੇ ਰਹਿ ਗਏ ਕਿਉਂਕਿ ਪਾਣੀ ਦਾ ਪੱਧਰ ਥੱਲੇ ਜਾਈ ਜਾਂਦਾ, ਮੋਟਰਾਂ ਦਾ ਸਾਈਜ਼ ਵੱਡਾ ਹੋ ਰਿਹਾ ਤੇ ਉਸ ਦੀ ਬਿਜਲੀ ਦੀ ਡਿਮਾਂਡ ਪੂਰੀ ਕਰਨ ਨੂੰ ਕਈਆਂ ਦੇ 240 ਵੋਲਟ ਆ ਰਹੀ ਹੈਗੀ, ਕਈਆਂ ਦੇ 400 ਆਈ ਥਿੰਕ 80 ਆ ਰਹੀ ਹੈਗੀ। ਸੋ ਸਭ ਤੋਂ ਪਹਿਲਾਂ ਆਪਾਂ ਦੇਖਣਾ ਵੀ ਆਪਣਾ ਟਰਾਂਸਫਾਰਮਰ ਦਾ ਮੈਕਸਿਮਮ ਸਾਈਜ਼ ਕੀ ਆ। ਇਹ ਨਾ ਹੋਵੇ ਵੀ ਆਪਾਂ ਸਿਸਟਮ ਬਣਾ ਲਈਏ 40 ਹਾਰਸ ਪਾਵਰ ਦੀ ਮੋਟਰ ਦਾ ਜਾਂ ਕੁਝ ਵੀ, ਤੇ ਬਾਅਦ ਚ ਪਤਾ ਚੱਲਿਆ ਸਾਡਾ ਟਰਾਂਸਫਾਰਮਰ ਤਾਂ 30 ਹਾਰਸ ਪਾਵਰ ਤੱਕ ਹੀ ਚੱਲਦਾ। ਅੱਛਾ, ਸੋ ਜੋ ਤੁਹਾਨੂੰ ਪਤਾ ਪੀਜੀਐਨਡੀ ਨੂੰ ਅਪਗ੍ਰੇਡ ਕਰਨ ਚ ਕਾਫੀ ਲੰਬਾ ਸਮਾਂ ਲੱਗ ਜਾਂਦਾ ਹੈ ਨਾ ਜੀ। ਸਹੀ ਗੱਲ ਆ। ਸੋ ਨੰਬਰ 2 ਤੇ ਹੈਗਾ ਵੀ ਜਿਹੜਾ ਆਪਣਾ ਬੋਰ ਆ ਉਹਦੇ ਸਾਈਜ਼ ਤੇ ਡੈਪਥ ਕਿੰਨੀ ਹੈਗੀ। ਬੋਰ ਪੁਰਾਣਾ ਨਵਾਂ, ਉਹਦੇ ਚ ਵਿੰਗ ਤਾਂ ਨਹੀਂ ਕਿਤੇ ਪੈ ਗਿਆ, ਬਲਜਿੰਗ ਤਾਂ ਨਹੀਂ ਹੋਗੀ। ਸੋਚ ਆਪਾਂ ਕਿੱਡੀ ਵੱਡੀ ਮੋਟਰ ਪਾ ਸਕਦੇ, ਕਿੱਡੀ ਜਿਹੜਾ ਦਾ ਡਾਇਆਮੀਟਰ ਹੁੰਦਾ ਮੋਟਰ ਕਿੱਡੀ ਚੜਾਈ ਵਾਲੀ ਪਾ ਸਕਦੇ ਆ, ਕਿੰਨੀ ਡੈਪਥ ਤੇ ਪਾਉਣੀ ਆ। ਠੀਕ ਹੈ ਜੀ। ਉਸ ਤੋਂ ਬਾਅਦ ਆਉਂਦੇ ਆ ਜਿਹੜੇ ਬੋਰ ਹੁੰਦੇ ਆ ਆਪਣੇ ਇੱਥੇ 2 ਪ੍ਰਕਾਰ ਦੇ ਆ। ਇੱਕ ਕਹਿੰਦੇ ਓਪਨ ਕੈਵਿਟੀ, ਇੱਕ ਹੁੰਦੇ ਆ ਫਿਲਟਰ ਵਾਲੇ। ਜਿੱਦਾਂ ਓਪਨ ਕੈਵਿਟੀ ਦੇ ਥੱਲੇ ਧਰਤੀ ਦੇ ਟੋਆ ਹੁੰਦਾ ਜੀ, ਤੇ ਜਿਹੜੇ ਹੁੰਦੇ ਫਿਲਟਰ ਵਾਲੇ ਉਹਨਾਂ ਦੇ ਆਲੇ ਦੁਆਲੇ ਡੂੰਘੇ ਬੋਰ ਕਰਕੇ ਬਜਰੀ ਪਾਈ ਹੁੰਦੀ ਆ। ਠੀਕ ਹੈ। ਸੋ ਦੋਨਾਂ ਦੇ ਆਪਦੇ ਹੈਗੇ ਆ ਕਰੈਕਟਰਿਸਟਿਕਸ। ਜਿਹੜੇ ਆਪਣੇ ਫਿਲਟਰ ਵਾਲੇ ਜਿਹੜੇ ਕਿ ਅੱਜ ਕੱਲ ਕਰਦੇ ਆ, ਇਹ ਕੁਝ ਹੱਦ ਤੱਕ ਪਾਣੀ ਸਾਫ਼ ਕੱਢਦੇ ਹੈਗੇ, ਨਾਲ ਹੀ ਕੱਢ ਕੇ ਆ ਜਾਂਦਾ ਆ ਸਾਫ਼। ਜਿਹੜੇ ਕੈਵਿਟੀ ਵਾਲੇ ਆ ਉਹਨਾਂ ਚ ਅਕਸਰ ਸਮੱਸਿਆ ਆ ਜਾਂਦੀ ਹੈ ਵੀ ਜਦੋਂ ਪਾਣੀ ਦਾ ਪੱਧਰ ਘਟ ਜਾਂਦਾ ਉਹ ਰੇਤਾ ਕੱਢਣ ਲੱਗ ਜਾਂਦੇ ਆ, ਰੇਤਲੀ ਹੋ ਜਾਂਦੀ ਹੈ। ਠੀਕ ਹੈ ਜੀ। ਸੋ ਇਹ ਤਾਂ ਹੈਗੇ ਆਪਣੇ ਲਿਮਿਟਿੰਗ ਫੈਕਟਰਸ ਵੀ ਆਪਾਂ ਦੇਖਣੇ ਆ। ਸੋ ਜੇ ਤੁਹਾਡੇ ਕੋਲੇ ਉਦੋਂ ਅਗਲਾ ਪੁਆਇੰਟ ਹੁੰਦਾ ਵੀ ਤੁਹਾਡੇ ਕੋਲੇ ਜੇ ਤੱਕ ਤੇ ਆਲਰੇਡੀ ਪੰਪ ਲੱਗਿਆ ਹੋਇਆ, ਸੋ ਉਸ ਦਾ ਪਹਿਲਾ ਪੈਰਾਮੀਟਰ ਹੈਗਾ ਵੀ ਆਪਾਂ ਪੰਪ ਟੈਸਟ ਕਰਾਉਣਾ। ਫਿਰ ਉਸ ਬਿਹਾਫ ਤੇ ਆਪਾਂ ਇਰੀਗੇਸ਼ਨ ਸਿਸਟਮ ਡਿਜ਼ਾਈਨ ਕਰਨਾ, ਕਿਉਂਕਿ ਤੁਹਾਡੇ ਆਲਰੇਡੀ ਪੰਪ ਲੱਗਿਆ ਹੋਇਆ, ਉਹਦੀ ਆਪਾਂ ਪੀਕ ਪਰਫਾਰਮੈਂਸ ਲੱਭ ਕੇ ਵੀ ਇਹ ਸਾਰੇ ਤੋਂ ਵਧੀਆ ਕਿਸ ਜਗ੍ਹਾ ਤੇ ਕੰਮ ਕਰਦਾ, ਕਿੱਥੇ ਸਾਰੇ ਤੋਂ ਘੱਟ ਬਿਜਲੀ ਖਾਂਦਾ, ਵੱਧ ਪਾਣੀ ਪ੍ਰੈਸ਼ਰ ਕੱਢਦਾ, ਉਸ ਤੇ ਨਿਰਭਰ ਕਰਕੇ ਆਪਾਂ ਸਾਰਾ ਸਿਸਟਮ ਉਸ ਤੇ ਬੇਸ ਤੇ ਤਿਆਰ ਕਰਨਾ। ਠੀਕ ਹੈ। ਨੰਬਰ 3 ਤੇ ਹੈਗਾ, ਜੇ ਤੁਸੀਂ ਨਵਾਂ ਹੀ ਪੰਪ ਲਾ ਰਹੇ ਆ ਜਾਂ ਕਨਾਲ ਤੋਂ ਲਾ ਰਹੇ ਆ, ਸੋ ਫਿਰ ਆਪਾਂ ਪਹਿਲਾਂ ਮੈਂ ਇਸ ਚ ਸੁਜੈਸਟ ਕਰਦਾ ਵੀ ਆਪਾਂ ਪਹਿਲਾਂ ਇਰੀਗੇਸ਼ਨ ਸਿਸਟਮ ਡਿਜ਼ਾਈਨ ਕਰਨਾ। ਉਹਦੇ ਚ ਆਪਾਂ ਦੇਖਣਾ ਵੀ ਕਿਹੜੀ ਟਿਊਬਿੰਗ ਜਾਂ ਕਿਹੜੇ ਪਾਰਟਸ ਸੌਖੇ ਮਿਲ ਜਾਂਦੇ ਆ। ਇਸ ਤੋਂ ਪ੍ਰਭਾਵ ਵੀ ਆਪਾਂ ਜੇ ਕੋਈ ਕਸਟਮ ਪਾਰਟਸ ਜਾਂ ਕਸਟਮ ਟਿਊਬਿੰਗ ਆਰਡਰ ਕਰ ਲਈ, ਕੱਲ ਨੂੰ ਸਾਲ ਬਾਅਦ ਉਹ ਟੁੱਟ ਗਈ ਜਾਂ ਕੋਈ ਕੀ ਆਪਾਂ ਨੂੰ ਪਾਰਟਸ ਦੁਬਾਰਾ ਮਿਲਣਗੇ ਜਾਂ ਨਹੀਂ ਮਿਲਣਗੇ। ਫੋਰਡ ਦੀ ਗੱਡੀ ਆ ਕਿ ਯੂਰਪੀਅਨ ਮਾਡਲ। ਸੋ ਕਈ ਵਾਰੀ ਜਿਹੜੇ ਕਈ ਵੈਂਡਰ ਕੀ ਕਰਦੇ ਆ ਕਿ ਉਹ ਬਲਕ ਚ ਸਮਾਨ ਮੰਗਾ ਲੈਂਦੇ ਆ ਕਸਟਮ ਤੇ, ਜਾਂ ਕੋਈ ਲੈਫਟ ਓਵਰ ਹੋ ਜਾਂਦਾ। ਸੋ ਇੱਕ ਵਾਰੀ ਉਹ ਵੱਡੇ ਪ੍ਰੋਜੈਕਟ ਚ ਛੋਟੇ ਲੱਗ ਜਾਂਦਾ, ਫਿਰ ਕੱਲ ਨੂੰ ਸਾਲ ਬਾਅਦ ਤੁਹਾਡਾ ਰੱਬ ਨਾ ਕਰੇ ਕੋਈ ਹੋਜ਼ ਟੁੱਟ ਗਈ ਜਾਂ ਕੁਛ, ਤੁਹਾਨੂੰ ਰਿਪਲੇਸਮੈਂਟ ਨਹੀਂ ਮਿਲਣੀ ਜੋ ਕਿ ਇੱਕ ਹੋਜ਼ ਦੀ। ਸੋ ਜਦੋਂ ਆਪਾਂ ਨਵਾਂ ਤਿਆਰ ਕਰ ਰਹੇ ਆ ਪੰਪ, ਆਪਾਂ ਨਵਾਂ ਲਾਉਣਾ, ਸੋ ਆਪਣੀ ਕੋਸ਼ਿਸ਼ ਹੁੰਦੀ ਆ ਵੀ ਦੇਖਣਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਆਮ ਹੀ ਆਪਾਂ ਨੂੰ ਮਿਲ ਜਾਂਦੀਆਂ ਇਰੀਗੇਸ਼ਨ ਵੈਂਡਰ ਤੋਂ, ਉਸ ਤੇ ਨਿਧਾਰ ਤੇ ਪਾਣੀ ਦੀ ਡਿਮਾਂਡ ਤੇ, ਜਾਂ ਕੱਲ ਨੂੰ ਤੁਸੀਂ ਸੋਲਰ ਲਾਉਣਾ ਚਾਹੁੰਦੇ ਆ ਜਾਂ ਨਹੀਂ, ਉਹ ਸਭ ਚੀਜ਼ਾਂ ਮੱਦੇ ਨਜ਼ਰ ਰੱਖ ਕੇ ਆਪਾਂ ਪਹਿਲਾਂ ਇਰੀਗੇਸ਼ਨ ਸਿਸਟਮ ਡਿਜ਼ਾਈਨ ਕਰਨਾ। ਫਿਰ ਉਸ ਬੇਸ ਤੇ ਆਪਾਂ ਪੰਪ ਸਿਲੈਕਟ ਕਰਨਾ ਵੀ ਇਹਦੀ ਡਿਮਾਂਡ ਨੂੰ ਆ ਪੰਪ ਮੀਟ ਕਰੇਗਾ। ਹਾਂਜੀ ਬਿਲਕੁਲ। ਡਿਜ਼ਾਈਨ ਹੀ ਦੇਖ ਲੈਣਾ ਆ ਵੀ ਕਿੱਦਾਂ। ਤੇ ਇਹਦੇ ਵਿੱਚ ਦਇਆਦੀਪ ਸਿੰਘ ਇਹ ਵੀ ਆਪਾਂ ਸੋਚ ਕੇ ਰੱਖਦੇ ਆ ਵੀ ਜੇ ਮੰਨ ਲਓ ਵੀ ਵਧਾਉਣਾ ਪਵੇ ਵੀ ਉਨੀ ਕੁ ਕੈਪੈਸਿਟੀ ਜਿਹੜੀ ਉਹ ਐਕਸਟਰਾ ਰੱਖਣੀ ਹੁੰਦੀ ਆ। ਹਾਂਜੀ, ਉਹ ਰਾਜਕਰਨ ਵੀਰੇ, ਉਹ ਜਿੱਦਾਂ ਵਧਾਉਣਾ ਪਵੇ ਜਾਂ ਕੱਲ ਨੂੰ ਸੁੱਕਾ ਪੈ ਜੇ, ਉਹਦੀ ਆਪਾਂ ਪਹਿਲਾਂ ਹੀ ਕਿੱਦਾਂ ਤਿਆਰੀ ਕਰਨੀ ਆ, ਉਹ ਸਭ ਕੁਝ ਆਪਾਂ ਇਹਦੀ ਮਾਰਜਨ ਜਿਹੜਾ ਉਹਨਾਂ ਰੱਖਣਾ, ਕਿੰਨੇ % ਯੂਜ਼ਲੀ ਮਾਰਜਨ ਰੱਖਿਆ ਜਾਂਦਾ? ਇਹਦੇ ਚ ਐਗਜ਼ੈਕਟ ਤਾਂ ਨਹੀਂ, ਆਪਾਂ ਪ੍ਰੈਸ਼ਰ ਚ ਦੱਸ ਸਕਦੇ ਆ ਵੀ 5-7 ਪਾਉਂਡ PSI ਦਾ ਆਪਾਂ ਰੱਖਦੇ ਮਾਰਜਨ ਵੀ ਐਕਸਟਰਾ ਹੋਵੇ। ਹਾਂਜੀ, ਮੈਂ ਉਹ ਅਗਲੀਆਂ ਸਲਾਈਡਸ ਦੇ ਵਿੱਚ ਆਪਾਂ ਸਰੋਤਿਆਂ ਨੂੰ ਦਿਖਾਵਾਂਗੇ। ਠੀਕ ਹੈ ਜੀ। ਸੋ ਇਸ ਤੋਂ ਆਪਾਂ ਨੂੰ ਇਹ ਚੀਜ਼ਾਂ ਨਿਕਲ ਕੇ ਆਉਂਦੀਆਂ ਜੀ, ਜਿਹੜੇ ਤੁਹਾਡੇ ਲਿਮਿਟਿੰਗ ਫੈਕਟਰਸ ਕੀ ਆ, ਬੋਰ ਚ ਕਿੱਡੀ ਚੌੜੀ 6 ਇੰਚ ਦੀ ਮੋਟਰ ਪੈ ਸਕਦੀ ਜਾਂ 8 ਦੀ, ਜਿੱਦਾਂ ਵੀ ਆ, ਵੀ ਉਹ ਬੋਰ ਕਿੰਨਾ ਡੂੰਘਾ, ਕਿੱਥੇ ਸੈੱਟ ਕਰਨੀ, ਟਰਾਂਸਫਾਰਮਰ ਸਾਈਜ਼। ਠੀਕ ਹੈ। ਨੰਬਰ 2 ਤੇ ਜੇ ਤੁਹਾਡੇ ਕੋਲ ਪੰਪ ਆਲਰੇਡੀ ਹੈਗਾ, ਉਹ ਤੇ ਤੁਸੀਂ ਨਹੀਂ ਪੈਸੇ ਖਰਚਣੇ ਚਾਹੁੰਦੇ, ਆਪਾਂ ਉਸ ਨਿਰਧਾਰਿਤ ਆਪਾਂ ਸਿਸਟਮ ਡਿਜ਼ਾਈਨ ਕਰੀਏ। ਜੇ ਤੁਸੀਂ ਪੰਪ ਅਪਗ੍ਰੇਡ ਕਰਨ ਦੇ ਇੱਛੁਕ ਹੋ ਜਾਂ ਨਵਾਂ ਪੰਪ ਲੱਗਣਾ, ਫਿਰ ਆਪਾਂ ਸਿਸਟਮ ਡਿਜ਼ਾਈਨ ਕਰਕੇ ਉਹਦੇ ਮੁਤਾਬਿਕ ਆਪਾਂ ਪੰਪ ਨੂੰ ਸਿਲੈਕਟ ਕਰੀਏ। ਸੋ ਅੱਗੇ ਆ ਜਾਂਦਾ ਰਾਜਕਰਨ ਵੀਰੇ ਪੰਪ ਟੈਸਟ। ਜਿਹੜੀ ਪੰਪ ਦੀ ਪਰਫਾਰਮੈਂਸ ਹੁੰਦੀ ਆ, ਉਹਦੇ ਡਿਜ਼ਾਈਨ ਤੇ ਕਿਸ ਤਰੀਕੇ ਦਾ ਬਣਿਆ ਹੋਇਆ, ਓਪਨ ਇੰਪੈਲਰ, ਸ਼ਾਰਟ ਇੰਪੈਲਰ, ਫਲੱਡ ਵਾਸਤੇ ਬਣਿਆ ਜਾਂ ਪ੍ਰੈਸ਼ਰ ਵਾਸਤੇ ਬਣਿਆ, ਜਾਂ ਉਹ ਕਿੰਨਾ ਪੁਰਾਣਾ, ਉਸ ਤੇ ਦੀ ਡਿਪੈਂਡ ਕਰਦੀ ਹੈਗੀ
ਸੋ ਮੈਂ ਹਰੇਕ ਸਰੋਤਿਆਂ ਨੂੰ ਇਹ ਬੇਨਤੀ ਕਰਦਾ, ਜੇ ਤੁਸੀਂ ਕਦੇ ਵੀ ਕੋਈ ਨਵਾਂ ਇਰੀਗੇਸ਼ਨ ਸਿਸਟਮ ਲਵਾਉਣਾ ਚਾਹੁੰਦੇ ਆ ਪੁਰਾਣੇ ਪੰਪ ਤੇ, ਠੀਕ ਹੈ। ਹਰ $200-300 ਦੀ ਇਹ ਤੇ ਕਾਸਟ ਆਉਂਦੀ ਆ। ਕਿਸੇ ਵੀ ਆਪਦੇ ਮਨਪਸੰਦ ਦੇ ਵੈਂਡਰ ਤੋਂ ਜਾਂ ਥਰਡ ਪਾਰਟੀ ਤੋਂ ਪੰਪ ਦਾ ਟੈਸਟ ਕਰਾ ਲਓ। ਓਕੇ ਸੋ ਉਸ ਬਿਹਾਫ ਤੇ ਆਪਾਂ ਸਿਸਟਮ ਡਿਜ਼ਾਈਨ ਕਰੀਏ। ਓਕੇ ਠੀਕ ਹੈ ਜੀ। ਅੱਜ ਕੱਲ੍ਹ ਵੀਰ ਆਪਾਂ ਅਗਲੀ ਸਲਾਈਡ ਤੇ ਜਾਈਏ ਜੀ। ਜਿਹਦੇ ਵਿੱਚ ਪੰਪ ਟੈਸਟ ਹੈ ਜੀ। ਹਾਂਜੀ ਜੀ ਐਗਜ਼ਾਮਪਲ ਦੇ ਤੌਰ ਤੇ ਮੈਂ ਇੱਕ ਪੰਪ ਟੈਸਟ ਸਰੋਤਿਆਂ ਨੂੰ ਦਿਖਾਉਣਾ ਚਾਹੁੰਦਾ। ਜ਼ਰੂਰ। ਇਹ ਪੰਪ ਜੀ ਜਿਹੜਾ ਸੀਗਾ ਇਹ ਆਲਮੋਸਟ 20 ਜਾਂ 25 ਹਾਰਸ ਪਾਵਰ ਦੀ ਮੋਟਰ ਆ ਤੇ ਇਹ ਪੰਪ 2 ਸਾਲ ਪਹਿਲਾਂ ਪਾਇਆ ਸੀਗਾ। ਤੇ ਜਿਹੜਾ ਆਪਣਾ ਇਰੀਗੇਸ਼ਨ ਸਿਸਟਮ ਡਿਜ਼ਾਈਨ ਕੀਤਾ ਸੀ ਉਹ ਜ਼ਰੂਰਤ ਸੀ 250 ਗੈਲਨ ਪਾਣੀ ਦੇ ਕੱਢੇ 30 ਪਾਉਂਡ ਪ੍ਰੈਸ਼ਰ ਤੇ। ਓਕੇ ਆਪਾਂ ਫਾਰਮਰ ਨਾਲ ਗੱਲ ਕੀਤੀ, ਉਹ ਕਹਿੰਦਾ ਵੀ ਭਾਜੀ ਪੰਪ ਟੈਸਟ ਦੀ ਜ਼ਰੂਰਤ ਨਹੀਂ, 2 ਸਾਲਾਂ ਤੇ ਆਪਾਂ ਪੰਪ ਹਜੇ ਮੈਂ ਨਵਾਂ ਹੀ ਪਾਇਆਗਾ, ਵੀ ਤੁਸੀਂ ਬੇਫਿਕਰ ਹੋ ਕੇ ਸਿਸਟਮ ਨੂੰ ਡਿਜ਼ਾਈਨ ਕਰਕੇ ਤੇ ਇਹਨੂੰ ਆਪਾਂ ਲਾਗੂ ਕਰੀਏ। ਠੀਕ ਹੈ, ਚਾਲੂ ਕਰੀਏ। ਬੇਨਤੀ ਕੀਤੀ ਸੱਜਣ ਮਿੱਤਰ ਸੀਗਾ ਵੀ ਪਲੀਜ਼ ਤੁਸੀਂ ਮੇਰੀ ਇਹ ਮੰਨ ਲਓ, ਆਪਾਂ ਪੰਪ ਟੈਸਟ ਕਰਾ ਲਓ ਵੀ ਫਿਰ ਆਪਣਾ ਟੂ ਲੇਟ ਹੋ ਜਾਣਾ। ਸੋ ਰਾਜਕਰਨ ਵੀਰੇ ਜੇ ਤੁਸੀਂ ਪੰਪ ਟੈਸਟ ਦੇਖੋ, ਇਹ ਪੰਪ ਨਵਾਂ ਹੋਣ ਦੇ ਬਾਵਜੂਦ 30 ਪਾਉਂਡ ਪ੍ਰੈਸ਼ਰ ਤੇ ਸਿਰਫ 130 ਗੈਲਨ 138 ਗੈਲਨ ਹੀ ਕੱਢ ਰਿਹਾ, ਜੋ ਕਿ ਲੋਡ ਤੋਂ ਸਿਰਫ ਅੱਧਾ ਪਾਣੀ ਆ ਰਿਹਾ। ਹੁਣ ਇਹਦੇ ਵਿੱਚ ਮੈਨੂੰ ਨਹੀਂ ਪਤਾ ਕੀ ਗਲਤ ਹੋਇਆ ਕੀ ਸਹੀ ਹੋਇਆ, ਜਾਂ ਇੰਸਟਾਲਰ ਨੇ ਗਲਤੀ ਕੀਤੀ ਜਾਂ ਕੁਛ ਉਹਨਾਂ ਦੇ ਵਿੱਚ ਕਮਿਊਨੀਕੇਸ਼ਨ ਗੈਪ ਸੀ, ਬਟ ਜੇ ਆਪਾਂ ਉਹ ਸਿਸਟਮ ਜਿੱਦਾਂ ਬਣਿਆ ਸੀ ਲਾ ਦਿੰਦੇ, ਇਹ ਪੰਪ ਨੇ ਉੱਥੇ ਚੱਲਣਾ ਨਹੀਂ ਸੀਗਾ, ਫੇਲ ਹੋ ਜਾਣਾ ਸੀ। ਸਿਸਟਮ ਨੇ ਪਾਣੀ ਨਹੀਂ ਕੱਢਣਾ ਸੀ ਇੱਕੋ ਜਿਹਾ ਜੋ ਜ਼ਰੂਰਤ ਆ, ਜੋ ਜਿੰਨਾ ਪ੍ਰੈਸ਼ਰ ਚਾਹੀਦਾ ਸੀ ਉਹਨੇ ਗੈਲਨ ਪਾਣੀ ਆ ਨਹੀਂ ਸੀ ਰਿਹਾ। ਬਿਲਕੁਲ ਜੀ। ਨੰਬਰ 3 ਤੇ ਰਾਜਕਰਨ ਵੀਰੇ ਪੰਪ ਟੈਸਟ ਦੇ ਥੱਲੜੇ ਪਾਸੇ ਦੇਖੋ ਜੀ 22ਵੀਂ ਨੰਬਰ ਲਾਈਨ ਤੇ ਲਿਖਿਆ ਹੋਇਆ ਐਫੀਸ਼ੀਐਂਸੀ। ਹੁਣ ਇਹ ਦੇਖੋ ਜਿੱਦਾਂ ਆਪਾਂ ਨੂੰ ਪਤਾ ਹੀ ਆ, ਸਾਰੇ ਆਪਣੇ ਦੱਸਦੇ ਆ ਵੀ ਮਾਰਜਨਸ ਘਟ ਰਹੇ ਆ ਖੇਤੀ ਦੇ ਵਿੱਚ, ਕੱਲੀ ਇਨਪੁਟਸ ਨੂੰ ਆਪਾਂ ਕੰਟਰੋਲ ਕਰਨਾ ਪੈਣਾ। ਫਰਟੀਲਾਈਜ਼ਰ ਤੋਂ ਇਲਾਵਾ ਜਿਹੜੀ ਆਪਣੀ ਅੱਗੀ ਵੱਡੀ ਇਨਪੁਟ ਆ ਉਹ ਹੈਗੀ ਆ ਬਿਜਲੀ। ਜੇ ਤੁਸੀਂ ਦੇਖੋ ਆਪਾਂ ਐਜ਼ ਇਜ਼ ਇਹ ਪੰਪ ਨੂੰ ਉੱਥੇ ਯੂਜ਼ ਕਰਾਂਗੇ ਤਾਂ ਸਿਰਫ 28% ਐਫੀਸ਼ੀਐਂਸੀ ਤੇ ਉਸ ਪੰਪ ਨੇ ਚੱਲਣਾ ਸੀ, ਹਾਲਾਂਕਿ ਪਾਣੀ ਵੀ ਨਹੀਂ ਪੂਰਾ ਕਰਨਾ ਸੀਗਾ, ਪਰ ਫਿਰ ਵੀ ਜੇ ਆਪਾਂ ਪ੍ਰੈਸ਼ਰ ਵਧਾਉਣੇ ਆ, ਜੇ ਆਪਾਂ 40 ਪਾਉਂਡ ਤੇ ਇਹਨੂੰ ਡਿਜ਼ਾਈਨ ਕਰਦੇ, ਇਹਨੇ ਸਿਰਫ 17% ਐਫੀਸ਼ੀਐਂਸੀ ਤੇ ਚੱਲਣਾ ਸੀਗਾ। ਠੀਕ ਹੈ। ਸੋ ਲਗਭਗ ਆਪਣਾ 80। ਇਹ ਜਿਹੜਾ ਵੈਲ ਸੀਗਾ ਇਹ ਓਪਨ ਕੈਵਿਟੀ ਸੀਗਾ ਜਾਂ ਫਿਲਟਰ ਵਾਲਾ? ਨਹੀਂ, ਇਹ ਵੈਲ ਵੀ ਨਵਾਂ ਸੀ ਜੀ, ਫਿਲਟਰ ਵਾਲਾ ਸੀ, ਪੰਪ ਵੀ ਨਵਾਂ ਸੀਗਾ। ਤਾਂ ਵੀ ਮੋਟਰ ਹੀ ਮਾੜੀ ਸੀ? ਮੋਟਰ ਵੀ ਸਹੀ ਆ। ਇਹ ਤਾਂ ਜਦੋਂ ਆਪਣੇ ਪ੍ਰੋਡਿਊਸਰ ਨੇ ਉਹਨੂੰ ਸਪੈਸੀਫਿਕੇਸ਼ਨਾਂ ਭੇਜੀਆਂ, ਉਦਾਂ ਹੀ ਕਹਿਦਾ ਵੀ 25 ਦਾ ਪਾ ਦੇ, ਉਹਨਾਂ ਨੇ 25 ਦਾ ਪਾਤਾ। 25 ਹਾਰਸ ਪਾਵਰ ਦਾ, ਸੌਰੀ। ਪਰ ਉਹਨਾਂ ਨੇ ਨਹੀਂ ਦੇਖਿਆ ਵੀ ਇਹਦੀ ਡਿਮਾਂਡ ਕੀ ਆ, ਕਿੰਨੀਆਂ ਸਟੇਜਾਂ ਚਾਹੀਦੀਆਂ, ਕੀ ਇਹਦਾ ਫਿਊਚਰ ਯੂਜ਼ ਹੋਣਾ। ਸੋ ਇਹਦੇ ਵਿੱਚ ਕਿਵੇਂ ਮੈਂ ਕਹਿੰਦਾ ਵੀ ਕੋਈ ਗਲਤ ਨਹੀਂਗਾ, ਸਿਰਫ ਇਹ ਪੰਪ ਪਾਇਆ ਗਿਆ ਹੋਰ ਪਰਪਸਿਸ ਲਈ ਪਾਇਆ ਗਿਆ। ਠੀਕ ਆ। ਤੇ ਕਿਹੜਾ ਸੀਗਾ ਖੇਤ, ਕਾਹਦਾ ਸੀਗਾ? ਇਹ ਹੈਗਾ ਜੀ ਆਪਣੇ ਬਦਾਮਾਂ ਦਾ। ਬਦਾਮਾਂ ਦਾ ਸੀਗਾ, ਠੀਕ ਆ। ਸੋ ਇਹ ਜਿਹੜੀ ਇਹ ਹੁਣ ਇਹ ਕਾਸਟਲੀ ਮਿਸਟੇਕ ਆਪਾਂ ਸ਼ੁਰੂ ਚ ਹੀ ਕੈਚ ਕਰਕੇ ਅਵੋਇਡ ਕਰ ਲਈ। ਤੁਸੀਂ ਉਹਨਾਂ ਨੂੰ ਕਹਿਤਾ ਤੇ ਉਹਨਾਂ ਨੇ ਚੈੱਕ ਕਰ ਲਿਆ, ਨਾ ਕਰਦੇ ਤਾਂ ਕੰਮ ਖਰਾਬ ਸੀਗਾ। ਸੋ ਹੁਣ ਆਪਾਂ ਉਹ ਇਰੀਗੇਸ਼ਨ ਸਿਸਟਮ ਜਿਹੜਾ ਇੰਸਟਾਲ ਕਰਨਾ ਸੀਗਾ ਉਹ ਮੈਂ ਪੌਜ਼ ਤੇ ਕਰਵਾਤਾ। ਭਾਈ ਪਹਿਲਾਂ ਆਪਾਂ ਆ ਸਮੱਸਿਆ ਦਾ ਹੱਲ ਕੱਢੀਏ। ਸੋ ਉਹਦਾ ਹੱਲ ਕੀ ਆ ਫਿਰ? ਇਹਦਾ ਹੱਲ ਹੈਗਾ ਜੀ, ਜਾਂ ਤਾਂ ਪੰਪ ਨੂੰ ਅਪਗ੍ਰੇਡ ਕਰਕੇ ਮੋਟਰ ਉਹੀ ਯੂਜ਼ ਹੋ ਜੂਗੀ, ਪਰ ਉਹਦੇ ਪ੍ਰੈਸ਼ਰ ਵਾਲੇ ਬਾਉਲ ਪਾ ਕੇ ਫਿਰ ਉਹਦੀ ਐਫੀਸ਼ੀਐਂਸੀ ਅਪ ਸਟੇਜ ਕਰਨਾ ਪਊਗਾ। ਹਾਂਜੀ, ਉਹਨੂੰ ਅਪਗ੍ਰੇਡ ਕਰਨਾ ਪੈਣਾ। ਉਹਦੇ ਨਾਲ ਇਹਦੀ ਐਫੀਸ਼ੀਐਂਸੀ 55% ਆ ਜਾਂਦੀ ਹੈ, ਜਿਹੜੀ ਕਿ ਬਹੁਤ ਵਧੀਆ, ਜੋ ਕਿ ਵਧੀਆ ਹੈ। ਤੇ ਇਹਦੇ ਨਾਲ ਆਪਣਾ ਜਿਹੜੀ ਡਿਜ਼ਾਈਨ ਦੀ ਰਿਕੁਆਇਰਮੈਂਟਸ ਪੂਰੀ ਹੁੰਦੀ ਆ। ਠੀਕ ਹੈ। ਇਹਦਾ ਦੂਜਾ ਸੋਲੂਸ਼ਨ ਹੈਗਾ ਵੀ ਭਾਈ ਅਸੀਂ ਪੰਪ ਤੇ ਪੈਸੇ ਨਹੀਂ ਲਾਉਣੇ, ਸੋ ਉਹਦੇ ਵਿੱਚ ਆਪਾਂ ਇਹਦੇ ਨਾਲ ਬੂਸਟਰ ਪੰਪ ਐਡ ਕਰ ਦਾਂਗੇ ਵੀ ਬਾਹਰ ਪਾਣੀ ਕੱਢੀ ਜਾਵੇ ਤਾਂ ਬਾਹਰੋਂ ਜਿਹੜਾ ਉਹ ਫਿਰ ਖਿੱਚੇ। ਸੋ ਉਹਦੇ ਚ ਨੁਕਸਾਨ ਸਰੋਤਿਆਂ ਆਪਣੇ ਪ੍ਰੋਡਿਊਸਰ ਦਾ ਵੀ ਉਹਨੂੰ ਹੁਣ 2 ਬਿੱਲ ਦੇਣੇ ਪੈਣੇ ਆ। ਇੱਕ ਥੱਲੋਂ ਕੱਢਣ ਲਈ ਤੇ ਫਿਰ ਇੱਕ ਬੂਸਟਰ ਲਈ। ਸੋ ਓਵਰਆਲ ਐਫੀਸ਼ੀਐਂਸੀ ਉਹਦੀ ਫਿਰ 30% ਆਉਣੀ ਆ। ਉਹ ਹੁਣੇ ਥੋੜਾ ਸਸਤਾ ਤਰੀਕਾ ਲੱਗਦਾ, ਬਟ ਲੌਂਗ ਟਰਮ ਚ ਉਹਦੇ ਆਪਣੀ ਕੋਈ ਵਧੀਆ ਰਿਜ਼ਲਟ ਨਹੀਂ ਹੈਗੇ। ਸੋ ਇਸ ਸਲਾਈਡ ਤੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਵੀ ਪੰਪ ਟੈਸਟ ਬਹੁਤ ਹੀ ਜ਼ਰੂਰੀ ਆ ਜੀ। ਤੁਸੀਂ ਕੋਈ ਵੀ ਇਰੀਗੇਸ਼ਨ ਤੇ ਪੈਸੇ ਸਪੈਂਡ ਕਰਨ ਤੋਂ ਪਹਿਲਾਂ ਇੱਕ ਬਹੁਤ ਵੈਲਿਊਬਲ ਚੀਜ਼ ਹੈ, ਤੁਹਾਨੂੰ ਕਰਾ ਲੈਣੀ ਚਾਹੀਦੀ ਆ। ਠੀਕ ਹੈ ਜੀ। ਠੀਕ ਹੈ ਜੀ। ਰਾਜਕਰਨ ਵੀਰੇ ਹੁਣ ਅੱਗੇ ਪੰਪ ਟੈਸਟ ਕਰਾਉਣਾ ਕਿੱਦਾਂ? ਇਹਦੇ ਵਿੱਚ ਵੀ ਆਪਾਂ ਪੈਸੇ ਸਪੈਂਡ ਕਰਨੇ ਆ। ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ 25 ਪਾਉਂਡ ਪ੍ਰੈਸ਼ਰ ਤੇ ਪੰਪ ਕਿੰਨਾ ਪਾਣੀ ਕੱਢ ਰਿਹਾ, 30 ਪਾਉਂਡ ਤੇ ਕਿੰਨਾ ਕੱਢ ਰਿਹਾ, 35 ਤੇ ਕਿੰਨਾ ਕੱਢ ਰਿਹਾ। ਸੋ ਬੇਸਿਕਲੀ ਹੁੰਦਾ ਕੀ ਆ, ਆਪਾਂ ਪੰਪ ਟੈਸਟ ਵਾਲੇ ਨੂੰ ਕਾਲ ਕਰਦੇ ਆ, ਉਹ ਪੰਪ ਟੈਸਟ ਆਉਂਦਾ ਜੀ, ਉਹ ਰੀਡ ਵੀ ਕਰਨਾ ਆਉਣਾ ਚਾਹੀਦਾ ਹੈ। ਹਾਂਜੀ, ਉਹ ਕੀ ਕਰਦਾ, ਇੱਕ ਪੁਆਇੰਟ ਤੇ ਮੋਟਰ ਚਲਾਈ, ਪ੍ਰੈਸ਼ਰ ਬੰਦ ਕੀਤਾ, ਉਹ ਉੱਥੇ ਇੱਕ ਰੀਡਿੰਗ ਲੈ ਕੇ ਆਪਾਂ ਨੂੰ ਲਿਖ ਕੇ ਦੇ ਜਾਂਦਾ। ਠੀਕ ਹੈ। ਪਰ ਆਪਾਂ ਇਸ ਪੰਪ ਟੈਸਟ ਤੋਂ ਪਤਾ ਕਰਨਾ ਵੀ ਭਾਈ ਜੇ ਪਾਣੀ ਦਾ ਪੱਧਰ ਘਟਦਾ ਜਾਂ ਵੱਧਦਾ, ਫਿਰ ਤੁਹਾਡਾ ਪੰਪ ਕਿੱਦਾਂ ਪਰਫਾਰਮ ਕਰੂਗਾ। ਓਕੇ, ਉਹ ਫਿਰ ਕਿੱਦਾਂ ਕੀਤਾ ਜਾਂਦਾ? ਸੋ ਮੈਂ ਸਰੋਤਿਆਂ ਨੂੰ ਬੇਨਤੀ ਕਰਦਾ ਹੁੰਦਾ, ਜਦੋਂ ਵੀ ਤੁਸੀਂ ਪੰਪ ਟੈਸਟ ਕਰਵਾਉਣਾ,
ਉਹਨਾਂ ਨੂੰ 4 ਪੰਪ ਟੈਸਟ ਕਰਨੇ ਆ, ਖਰਚਾ ਉਨਾ ਹੀ ਹੋਣਾ, ਠੀਕ ਹੈ, ਉਹਦੇ ਤੇ ਸਿਰਫ ਉਹਦਾ ਥੋੜਾ ਜਿਹਾ ਟਾਈਮ ਵੱਧ ਲੱਗਦਾ। ਪਹਿਲਾਂ ਤੁਹਾਨੂੰ ਕਹਿਣਾ ਵੀ ਓਪਨ ਫਲੋ ਮਤਲਬ ਤੇ ਚਾਹ ਟੈਸਟ, ਪਾਣੀ ਬੰਦਾ ਪਿਆ ਦੇਵੇ ਉਹਨੂੰ ਹਾਂਜੀ ਵੀ ਆ ਜਾ ਬਾਈ ਤੈਨੂੰ ਗੇਟਰ ਤੇ ਲੈ ਚੱਲਦੇ ਹਾਂਜੀ। ਉੱਤੇ ਤੱਕ। ਬਿਲਕੁਲ। ਸੋ ਪਹਿਲਾ ਟੈਸਟ ਆਪਾਂ ਕਰਾਉਣਾ, ਉਹਨੂੰ ਕਹਿਣਾ ਵੀ ਓਪਨ ਫਲੋ ਤੇ ਦੇਖ ਹਾਂ ਵੀ ਹਾਂ, ਜਦੋਂ ਪਾਣੀ ਕੋਈ ਬਿਨਾ ਪ੍ਰੈਸ਼ਰ ਤੋਂ ਖੁੱਲਾ ਨਿਕਲ ਜਾ ਉਦੋਂ ਕਿੰਨਾ ਕੱਢ ਰਿਹਾ, ਠੀਕ ਹੈ ਜੀ। ਠੀਕ ਹੈ ਜੀ, ਫਿਰ ਉਹਨੂੰ ਕਹਿਣਾ 25 ਪੌਂਡ ਤੇ ਕੱਢ, ਹਾਂ, 25 ਹਾਂ। ਪੀਐਸਆਈ ਤੇ, ਫਿਰ ਉਹਨੂੰ ਕਹਿਣਾ 30 ਪੀਐਸਆਈ ਤੇ ਕੱਢ ਤੇ 35 ਪੀਐਸਆਈ ਤੇ ਕੱਢ। ਜਦੋਂ ਇਹ ਵੈਸੇ ਤਾਂ 3 ਹੀ ਨੰਬਰ ਚਾਹੀਦੇ ਹੁੰਦੇ ਆ, ਜਦੋਂ ਆਪਾਂ ਨੂੰ ਇਹ 4 ਹੀ ਨੰਬਰ ਮਿਲ ਜਾਂਦੇ ਆ, ਹਾਂ ਹਾਂ, ਇਹਦੇ ਤੋਂ ਮੈਂ ਪੰਪ ਦੀ ਗ੍ਰਾਫ ਬਣਾ ਸਕਦਾ ਵੀ ਭਾਈ ਗਿਵਨ ਦਾ ਪਾਣੀ ਦਾ ਪੱਧਰ ਕਿੱਥੇ ਜਾਂਦਾ ਜਾਂ ਕੁਝ ਡਿਮਾਂਡ ਚੇਂਜ ਹੁੰਦੀ ਆ, ਤੁਹਾਡਾ ਪੰਪ ਕੀ ਪਰਫਾਰਮ ਕਰੂਗਾ। ਠੀਕ ਹੈ, ਹੁਣ ਠੀਕ ਹੈ। ਜਿੱਦਾਂ ਤੁਸੀਂ ਸਵਾਲ ਪੁੱਛਿਆ ਸੀ, ਇਹਦੇ ਵਿੱਚ ਆਪਾਂ ਮਾਰਜਿਨ ਰੱਖਦੇ ਆ, ਹਾਂ ਹਾਂ ਹਾਂ, ਉਹ ਮਾਰਜਿਨ ਇਹ ਨੰਬਰਾਂ ਨੇ ਤੈਅ ਕਰਨਾਗਾ ਵੀ ਪੰਪ ਇਸੇ ਪ੍ਰੈਸ਼ਰ ਤੇ ਕੀ ਪਰਫਾਰਮ ਕਰੂਗਾ। ਸੋ ਜਿੰਨਾ ਪ੍ਰੈਸ਼ਰ ਹਾਈ ਹੈ ਇਹਦਾ ਮਤਲਬ ਪਾਣੀ ਥੱਲੇ ਜ਼ਿਆਦਾ ਚਲਾ ਗਿਆ ਹੈ? ਨਹੀਂ ਜੀ, ਉਹ ਜਿਹੜਾ ਪ੍ਰੈਸ਼ਰ ਹਾਈ ਆ ਇਹ ਡਿਪੈਂਡ ਕਰਦਾ ਆਪਣਾ ਇਰੀਗੇਸ਼ਨ ਸਿਸਟਮ ਕਿੱਦਾਂ ਡਿਜ਼ਾਈਨ ਕੀਤਾ। ਓਕੇ, ਹਾਂਜੀ। ਠੀਕ ਹੈ, ਸੋ ਇਦਾਂ ਮੰਨ ਕੇ ਚੱਲੋ ਵੀ ਜੇ ਪਾਣੀ ਦਾ ਪੱਧਰ 2.31 ਫੁੱਟ ਡ੍ਰੌਪ ਹੁੰਦਾ ਹਾਂ ਹਾਂ, ਤਾਂ 1 ਪਾਉਂਡ ਪ੍ਰੈਸ਼ਰ ਆਟੋਮੈਟਿਕਲੀ ਲੂਜ਼ ਹੋ ਜਾਣਾ। ਅੱਛਾ। ਸੋ ਇਹ ਇਹਦੀ ਕਨਵਰਜਨ ਸੋ ਹੁੰਦੀ ਆ। ਜੇ ਡਰਾਊਟ ਆ ਰਿਹਾ ਤਾਂ ਮਤਲਬ ਉਹ ਪ੍ਰੈਸ਼ਰ ਡਾਊਨ ਜਾਈ ਜਾਣਾ। ਜੇ 10 ਫੁੱਟ ਪਾਣੀ ਥੱਲੇ ਜਾਂਦਾ ਜੀ ਡਰਾਊਟ ਨਾਲ, ਉਹਦੇ ਨਾਲ ਤੁਹਾਡਾ 4 ਪਾਉਂਡ ਪ੍ਰੈਸ਼ਰ ਡਾਊਨ ਹੋ ਜਾਣਾ 10 ਫੁੱਟ ਤਾਂ ਮੈਨੂੰ ਲੱਗਦਾ ਇੱਕ ਸੀਜ਼ਨ 'ਚ ਚਲੇ ਹੀ ਜਾਂਦਾ ਹੋਣਾ। ਸੋ ਇਹੀ ਇਸ ਤੇ ਕਾਰੀਗਰੀ ਆਉਂਦੀ ਆ ਵੀ ਆਪਾਂ ਦੇਖਣਾ ਵੀ ਜੇ 35 ਪਾਉਂਡ ਤੋਂ 30 ਪਾਉਂਡ ਤੇ ਪ੍ਰੈਸ਼ਰ ਡਿੱਗਦਾ, ਜੇ 30 ਹਾਂ। ਤੋਂ 25 ਜਾਂਦਾ, ਕੀ ਹਾਂ, ਹਾਂ। ਆਪਣਾ ਪੰਪ ਉਹ ਰਿਕੁਆਇਰਮੈਂਟਸ ਪੂਰੀ ਕਰ ਗੈਲਨ ਸਕਦਾ ਉਹਨੇ ਜਾਂ ਕੱਢ ਸਕਦਾ ਕਿ ਨਹੀਂ ਕੱਢ ਸੋ ਸਕਦਾ? ਇਹਦੇ ਵਾਸਤੇ ਇਹ ਪੰਪ ਟੈਸਟ ਜਦੋਂ ਵੀ ਸਰੋਤਿਆਂ ਨੇ ਕਰਾਉਣਾ ਆ 4 ਪੁਆਇੰਟਸ ਤੇ ਘੱਟੋ ਘੱਟ ਜ਼ਰੂਰ ਕਰਾਇਓ। ਠੀਕ ਹੈ। ਓਪਨ 25 30 35 ਹਾਂਜੀ, ਮੈਕਸਿਮਮ ਕਿੰਨੇ ਕੁ ਤੱਕ ਦਾ ਜਿਹੜਾ ਉਹ? ਮੈਕਸਿਮਮ ਆਪਾਂ ਰეკਮੈਂਡ ਜਿਹੜੇ ਯੂਜੂਲੀ ਇਰੀਗੇਸ਼ਨ ਸਿਸਟਮ ਚੱਲਦੇ ਆ ਜੀ 40 ਤੋਂ ਉੱਤੇ ਜਦੋਂ ਆਪਾਂ ਜਾਂਦੇ ਆ, ਹਾਂ ਹਾਂ, ਜਾਂ ਆਪਾਂ ਜੇ ਪ੍ਰੋਪਰਲੀ ਡਿਜ਼ਾਈਨ ਕੀਤਾ ਹੋਇਆ 30 ਤੋਂ ਉੱਤੇ ਵੀ ਆਪਾਂ ਜਾਂਦੇ, ਉਹ ਬਿਜਲੀ ਵੇਸਟ ਆ ਗਈ। ਆਪਾਂ Okay. ਪੀਕ ਐਫੀਸ਼ੀਐਂਸੀ ਸਿਸਟਮ ਦੀ 30 ਕੁ ਤੱਕ ਵੀ ਆਪਾਂ 25 ਤੱਕ ਵੀ ਲਿਆ ਸਕਦੇ ਆ, ਉਹ ਮੈਂ ਅਗਲੀਆਂ ਸਲਾਈਡਸ 'ਚ ਦੱਸੂਗਾ ਕਿੱਦਾਂ ਦੱਸੋਗੇ, ਕਰਨਾ। ਠੀਕ ਹੈ। ਬਟ ਜਦੋਂ ਤੁਸੀਂ ਇਹ ਪੰਪ ਟੈਸਟ ਕਰਾ ਲਿਆ, ਇਹਦੇ 'ਚ ਆਪਾਂ ਨੂੰ ਪਤਾ ਲੱਗ ਜਾਣਾ ਜਿੱਦਾਂ ਲਿਖਿਆ ਬਈ ਵਾਟਰ ਟੇਬਲ ਘਟਣ ਨਾਲ ਪੰਪ ਦੀ ਪਰਫਾਰਮੈਂਸ ਤੇ ਕੀ ਫਰਕ ਪਊਗਾ। ਸੋ ਇਹ ਲਗਭਗ ਇਹਦਾ ਸਿੱਧਾ ਕਨੈਕਸ਼ਨ ਹੈਗਾ ਸੋਕੇ ਨਾਲ। ਡਰਾਊਟ ਦੇ ਨਾਲ। 20 ਫੁੱਟ ਪਾਣੀ ਥੱਲੇ ਗਿਰਦਾ, 25 ਫੁੱਟ ਗਿਰਦਾ, ਕੀ ਤੁਹਾਨੂੰ ਦੁਬਾਰਾ ਪੈਸੇ ਲਾਉਣੇ ਪੈਣੇ ਆ? ਕੀ ਆਪਾਂ ਹੁਣ ਹੀ ਉਹਦੀ ਤਿਆਰੀ ਕਰ ਸਕਦੇ ਆ? ਸੋ ਇਸ ਤੋਂ ਆਪਾਂ ਇਸ ਚੀਜ਼ ਸਿੱਖ ਕੇ ਵੀ ਭਾਈ ਆਹ ਪੈਰਾਮੀਟਰਸ ਆ, ਹੁਣ ਆਪਾਂ ਇਹਦੇ ਬੇਸ ਤੇ ਸਿਸਟਮ ਡਿਜ਼ਾਈਨ ਕਰਨਾ। ਠੀਕ ਹੈ ਜੀ। ਸੋ ਜਦੋਂ ਆਪਾਂ ਕਹਿੰਦੇ ਵੀ ਪਾਣੀ ਹੇਠਾਂ 10 ਫੁੱਟ ਜਿਹੜਾ ਉਹ ਡਿੱਗ ਜਾਣਾ ਤੇ ਦੀਪਕ ਸਿੰਘ, ਮਤਲਬ ਉਹ ਆਲਰੇਡੀ ਕਿੰਨਾ ਡਾਊਨ ਹੈਗਾ ਆ ਪਾਣੀ ਦੇ ਵਿੱਚ, ਉਹਦੇ ਤੋਂ ਵੀ ਜੇ ਥੋੜਾ ਜਿਹਾ ਵੀ ਇੰਨਾ ਘਟਦਾ ਹੈ ਤਾਂ ਵੀ ਇੰਨਾ ਅਸਰ ਪੈ ਜਾਂਦਾ ਆ? ਰਾਜਕਨ ਵੀਰੇ, ਪਾਣੀ ਜਦੋਂ ਆਪਾਂ ਮਾਪਦੇ ਆ ਵੈਲ ਟੈਸਟ, ਉਹਦੇ ਚ 3 ਪੈਰਾਮੀਟਰ ਹੁੰਦੇ ਆ। ਹਾਂ ਹਾਂ, ਸਾਰਾ ਤੋਂ ਪਹਿਲਾਂ ਹੁੰਦਾ ਸਟੈਂਡਿੰਗ ਵਾਟਰ ਲੈਵਲ, ਠੀਕ ਹੈ ਜੀ। ਠੀਕ ਹੈ, ਸਟੈਂਡਿੰਗ ਵਾਟਰ ਲੈਵਲ ਮਤਲਬ ਵੀ ਪੰਪ ਨਹੀਂ ਚੱਲ ਰਿਹਾ, ਖੜਾ ਪਾਣੀ 100 ਫੁੱਟ ਤੇ ਆ, ਠੀਕ ਹੈ। ਠੀਕ ਹੈ ਜੀ। ਉਦੋਂ ਬਾਅਦ ਚੋਂ ਨੰਬਰ 2 ਤੇ ਆਉਂਦਾ ਡਰਾਟ ਡਾਊਨ, ਉਹਨੂੰ ਕਹਿੰਦੇ ਆ। ਹਾਂ ਹਾਂ, ਡਰਾਟ ਡਾਊਨ ਆਪਾਂ ਉਦੋਂ ਮੈਜ਼ਰ ਕਰੀਦਾ ਵੀ ਜਦੋਂ ਪੰਪ ਚੱਲ ਰਿਹਾ, ਉਹ ਹੁਣ 100 ਫੁੱਟ ਤੋਂ ਕਿੰਨਾ ਡੂੰਘਾ ਗਿਆ ਪਾਣੀ, ਠੀਕ ਹੈ ਜੀ। ਠੀਕ ਹੈ। ਉਹ ਕਈ ਵਾਰੀ 5 ਫੁੱਟ ਜਾਂਦਾ, ਕਈ ਵਾਰੀ 10 ਫੁੱਟ ਜਾਂਦਾ, ਕਈ ਵਾਰੀ 2 ਫੁੱਟ ਵੀ ਨਹੀਂ ਜਾਂਦਾ, ਕਈ ਵਾਰੀ 50 ਫੁੱਟ ਵੀ ਚੱਲ ਜਾਂਦਾ। ਓ ਵਾਓ। ਇਹ ਡਿਪੈਂਡ ਕਰਦਾ ਜੀ ਤੁਹਾਡਾ ਬੋਰ ਕਿਦਾਂ ਦਾ, ਹਾਂ ਹਾਂ, ਓਪਨ ਕੈਵਿਟੀ ਜਾਂ ਫਿਲਟਰ ਵਾਲੀ, ਹਾਂ, ਜਾਂ ਹਾਂ। ਆਲੇ ਦੁਆਲੇ ਉਹਦੇ ਮਿੱਟੀ ਜਾਂ ਲੇਅਰਸ ਕਿਦਾਂ ਦੀਆਂ। ਕਿੱਦਾਂ ਦੀਆਂ ਆ? ਸੋ ਉਹ ਆਪਾਂ ਪ੍ਰਿਡਿਕਟ ਨਹੀਂ ਕਰ ਸਕਦੇ, ਕਰ ਸਕਦੇ ਆ ਜਿਓਲੋਜੀ ਦੇ ਥਰੂ, ਹਾਂ, ਹਾਂ। ਬਟ ਉਹ ਫੀਜ਼ੀਬਲ ਨਹੀਂਗਾ। ਉਹ ਟੂ ਮਚ ਇੰਜੀਨੀਅਰਿੰਗ ਉਹਦੇ ਹਾਂਜੀ, ਵਿੱਚ ਜ਼ਿਆਦਾ ਸੋ ਆ। ਆਪਾਂ ਸਰੋਤਿਆਂ ਨੂੰ ਜਨਰਲੀ ਆਪਾਂ ਅੱਜ ਦੇ ਦੱਸਣਾ ਚਾਹੁੰਦੇ ਵੀ ਆਹ ਸੋ ਹੁੰਦਾ। ਸਟੈਂਡਿੰਗ ਵਾਟਰ ਦੇ ਨਾਲੋਂ ਕਿੰਨਾ ਡੂੰਘਾ ਰੱਖਣਾ ਚਾਹੀਦਾ ਆ ਸੋ ਮੋਟਰ? ਦੇਖੋ ਜੀ, ਸਟੈਂਡਿੰਗ ਵਾਟਰ ਤੋਂ ਜਿੱਦਾਂ 100 ਫੁੱਟ ਤੇ ਮੰਨ ਲਓ ਪਾਣੀ ਆ, ਹਾਂ ਹਾਂ, ਆਪਣੇ ਏਰੀਆ 'ਚ ਲਗਭਗ 10 ਤੋਂ 15 ਫੁੱਟ ਫਰੈਜ਼ਨੋ ਦੇ ਲਾਗੇ ਛਾਗੇ ਡਰਾਟ ਨੀਵਾਂ ਡਾਊਨ ਇੰਨਾ ਰੱਖ ਲਿਆ। ਹੁੰਦਾ। ਠੀਕ ਆ, ਫਿਰ ਉਸ ਤੋਂ ਬਾਅਦ ਡਰਾਟ ਡਾਊਨ ਤੋਂ ਬਾਅਦ ਆਪਾਂ ਦੇਖਣਾ ਵੀ ਸੋਕੇ ਨਾਲ ਤੁਹਾਡਾ ਕਿੰਨਾ ਹੋਰ ਥੱਲੇ ਜਾ ਸਕਦਾ। ਓਕੇ। ਸੋ 10 ਹੋਰ ਐਡ ਕਰ ਲਈਏ। ਹਾਂਜੀ, 10 ਹੋ ਗਿਆ, 10 ਤੇ ਟੋਟਲ 30 ਫੁੱਟ ਹੋ ਗਿਆ। 30 ਪਰ ਫੁੱਟ। ਫਿਰ ਵੀ ਮੈਂ ਸਰੋਤਿਆਂ ਨੂੰ ਦੱਸਦਾ ਹੁੰਦਾ ਵੀ ਜੇ ਪੰਪ ਆਪਾਂ ਹੋਰ ਜੇ ਮੰਨ ਲਓ 160 180 ਤੇ ਜਾਂਦੇ, ਉਹਦੇ ਨਾਲ ਬਿਜਲੀ ਦਾ ਖਰਚਾ ਨਹੀਂ ਵੱਧਦਾ, ਓਕੇ, ਅੱਛਾ, ਇੰਨਾ ਡੂੰਘੇ ਜਾਣ ਦੇ ਕਿਉਂਕਿ ਉੱਤੇ। ਜਿਹੜਾ ਬਿਜਲੀ ਦੀ ਖਪਤ ਆਉਣੀ ਆ ਉਹ ਨਰੋਲ ਆਉਣੀ ਆ ਡਰਾਟ ਡਾਊਨ ਤੋਂ ਉੱਤੇ ਤੱਕ ਲਿਫਟ ਕਰਨ ਨੂੰ। ਜੇ ਪੰਪ ਉੱਥੋਂ ਆਪਾਂ 50 ਫੁੱਟ 100 ਫੁੱਟ ਡੂੰਘਾ ਵੀ ਪਾਉਂਦੇ ਆ, ਉਹਦੇ ਨਾਲ ਆਪਣਾ ਬਿਜਲੀ ਦੇ ਖਰਚੇ ਨੂੰ ਫਰਕ ਨਹੀਂ ਪੈਂਦਾ, ਨਹੀਂ ਪੈਂਦਾ, ਕਿਉਂਕਿ ਜਿਹੜਾ ਪਾਣੀ ਉੱਤੋਂ ਵਾਟਰ ਪੁਸ਼ ਕਰ ਰਿਹਾ ਉਹ ਆਪਣੀ ਹੈਲਪ ਕਰ ਰਿਹਾ, ਆਪਣਾ ਉਹ ਪ੍ਰੈਸ਼ਰ ਉਹ ਵਧਾ ਪ੍ਰੈਸ਼ਰ ਰਿਹਾ, ਉਧਰੋਂ ਵੱਧ ਵੱਧ ਜਾਂਦਾ ਹੈ। ਸੋ ਯੂਜੂਲੀ ਮੈਂ ਰეკਮੈਂਡ ਕਰ ਦਿੰਦਾ 60 ਫੁੱਟ ਦਾ ਮਾਰਜਿਨ ਲੈ ਕੇ ਚੱਲੋ, ਜੇ ਤੁਹਾਡਾ ਜੇ 100 ਤੇ ਆ ਤੇ 150 160 ਤੇ ਪਾਓ, ਘੱਟੋ ਘੱਟ ਇੰਨਾ ਪਾਓ। ਠੀਕ ਹੈ ਜੀ। ਠੀਕ ਹੈ ਜੀ। ਸੋ ਰਾਜਕਰਨ ਵੀਰੇ, ਅਗਲੀ ਸਲਾਈਡ ਤੇ ਹੁਣ ਆਪਾਂ ਜਿਹੜਾ ਗੱਲ ਕਰਨੀ ਹੋਏਗਾ, ਮੈਨੂੰ ਅਕਸਰ ਹੀ ਕਾਲ ਆਉਂਦੇ ਆ ਡਿਫਰੈਂਟ ਗਰੋਜ਼ ਦੇ, ਭਾਈ ਇੱਕ ਦਾ ਕੋਟ ਆਇਆ 40 ਏਕੜਾਂ 'ਚ 60,000 ਦਾ, ਇੱਕ ਦਾ ਆਇਆ 80,000 ਦਾ, ਮੈਂ ਕੀ ਕਰਾਂ? ਸੋ ਉਹਦੇ ਵਿੱਚ ਆਪਾਂ ਦੇਖਣਾ ਹੁੰਦਾ ਵੀ ਆਪਾਂ ਇਹ ਐਪਲਸ ਟੂ ਐਪਲ ਕੰਪੈਰੀਜ਼ਨ ਨਹੀਂ ਕਰ ਸਕਦੇ, ਜਿੰਨਾ ਚਿਰ ਆਪਾਂ ਦੋਨੇ ਡਿਜ਼ਾਈਨ ਨਹੀਂ ਰਿਵਿਊ ਕਰਦੇ, ਸਾਰਾ ਦੇਖਦੇ ਨਹੀਂ, ਆਪਾਂ ਇਹ ਨਹੀਂ ਕਹਿ ਸਕਦੇ ਵੀ ਕੌਣ ਭਾਈ ਸਸਤਾ ਕੌਣ ਮਾੜਾ।
ਠੀਕ ਹੁਣ ਹੈ। ਉਹਦੇ ਵਿੱਚ ਆਪਾਂ ਕੀ ਕੁਝ ਦੇਖਣਾ ਜੀ, ਨੰਬਰ 1 ਤੇ ਆਪਾਂ ਦੇਖਣਾ ਫਿਲਟਰੇਸ਼ਨ ਸਿਸਟਮ ਕਿੱਦਾਂ ਦੀ ਆ, ਕੀ ਟੈਂਕ ਲੱਗੇ ਹੋਏ, ਕੀ ਲੱਗਿਆ ਹੋਇਆ, ਵੀ ਉਹਦੀ ਕਪੈਸਿਟੀ ਕਿੰਨੀ ਹੈਗੀ, ਉਹ ਮੈਂ ਅਗਲੀਆਂ ਸਲਾਈਡਸ ਦਿਖਾਉਂਗਾ ਵੀ ਕਿੱਦਾਂ ਕਰਨਾ। ਠੀਕ ਹੈ ਜੀ। ਨੰਬਰ 2 ਤੇ ਆਪਾਂ ਨੇ ਦੇਖਣਾ ਭਾਈ ਉਹ ਟਿਊਬਿੰਗ ਕਿਹੜੀ ਪਾ ਰਿਹਾ, ਪੀਸੀ ਵਾਲੀ ਪਾ ਰਿਹਾ ਕਿ ਨਾਨ ਪੀਸੀ ਵਾਲੀ ਪਾ ਇਹ ਚ ਰਿਹਾ। ਕੀ ਫਰਕ ਹੈ ਥੋੜਾ ਦੱਸ ਦਿਓ। ਇਹ ਰਾਜਕਰਨ ਵੀਰੇ ਇਹੀ ਇਹਦੀ ਲਾਈਫ ਲਾਈਨ ਆ ਜਿਹੜੀ ਡ੍ਰਿਪ ਸਿਸਟਮ ਜਿਹੜੀ ਦੀ। ਪੀਸੀ ਤੇ ਨਾਨ ਪੀਸੀ ਹਾਂਜੀ, ਇਹਦੇ ਚ ਆਪਾਂ ਅਗਲੀ ਸਲਾਈਡ 'ਚ ਮੈਂ ਤੁਹਾਨੂੰ ਡਾਇਗਰਾਮ ਦਿਖਾਉਂਗਾ ਇਹਦਾ ਕੀ ਫਰਕ ਕੀ ਪੈਂਦਾ। ਫਰਕ ਪੈਂਦਾ। ਬਟ ਬੇਸਿਕਲੀ ਪੀਸੀ ਵਰਸਸ ਨਾਨ ਪੀਸੀ ਇਹ ਹੁੰਦਾ ਵੀ ਇਹ ਤੈਅ ਕਰਦੀ ਆ ਵੀ ਤੁਹਾਡੇ ਖੇਤ ਨੂੰ ਸਾਰੇ ਬੂਟਿਆਂ ਨੂੰ ਇੱਕੋ ਜਿਹਾ ਪਾਣੀ ਮਿਲੂ ਜਾਂ ਨਹੀਂ, ਓਕੇ। ਦੂਰ ਵਾਲ ਨੂੰ ਵੱਧ ਮਿਲੂ, ਨੇੜੇ ਵਾਲ ਨੂੰ ਘੱਟ ਮਿਲੂ। ਅੱਛਾ, ਸੋ ਇਸ ਚੀਜ਼ ਨੇ ਇਹ ਜਿਹੜੇ ਵਿਸ਼ੇ ਹੈਗੇ ਉਹ ਆਪਣੇ ਕੋਈ ਵੀ ਪੀਸੀ ਦੀ ਫੁੱਲ ਫਾਰਮ ਕੀ ਹੈ? ਪ੍ਰੈਸ਼ਰ ਕੰਪਨਸੇਟਿੰਗ। ਓਕੇ, ਠੀਕ ਆ। ਤੇ ਇਹ ਜਦੋਂ ਆਪਾਂ ਕੋਈ ਵੀ ਡਿਜ਼ਾਈਨ ਕਰਦੇ ਇਹ ਚੀਜ਼ਾਂ ਕੋਈ ਨਹੀਂ ਆਪਾਂ ਨੂੰ ਇਰੀਗੇਸ਼ਨ ਇੰਸਟਾਲਰ ਦੱਸਦਾ ਵੀ ਭਾਈ ਆਪਾਂ ਸਿਰਫ ਕੋਟ ਦਾ ਪ੍ਰਾਈਸ ਹੀ ਵੇਖਦੇ ਆ। ਆਪਾਂ ਪ੍ਰਾਈਸ ਦੇਖਦੇ ਆਂਗੇ। ਹੁਣ ਉਸ ਚ ਮੈਂ ਸਰੋਤਿਆਂ ਨੂੰ ਇਹ ਚੀਜ਼ਾਂ, ਅੱਜ ਦਾ ਮੇਰਾ ਜਿਹੜਾ ਹੈਗਾ ਮਕਸਦ ਆ, ਇਹ ਚੀਜ਼ਾਂ ਦਾ ਤੁਹਾਨੂੰ ਅੰਡਰਸਟੈਂਡਿੰਗ ਬੇਸਿਕਲੀ ਦਵਾ ਦੇਣੀ ਹੈ ਤਾਂ ਕਿ ਤੁਸੀਂ ਆਪਦੇ ਕੋਈ ਵੀ ਡਿਜ਼ਾਈਨਰ ਨੂੰ ਜਾਣਦੇ ਉਹਨੂੰ ਤੁਸੀਂ ਕੁਐਸਚਨ ਕਰ ਸਕੋ ਭਾਈ ਫਿਲਟਰ ਕਿਹੜੇ ਆ, ਹੋਜ਼ ਕਿਹੜੀ ਆ। ਸੋ ਅੱਗੇ ਹੋਜ਼ ਦੇ ਵਿੱਚ ਆਉਂਦਾ ਜੀ ਉਹਦਾ ਡਾਇਮੀਟਰ ਕਿੱਡਾ, 600 ਨੰਬਰ ਹੁੰਦੀ, 700, 800, 3 ਕਾਮਨ ਆ। ਉਹ ਜਿੱਦਾਂ ਜਿੱਦਾਂ ਉਹਦਾ ਸਾਈਜ਼ ਵਧੀ ਜਾਂਦਾ ਪ੍ਰਾਈਸ ਵਧੀ ਜਾਂਦਾ। ਮੀਟਰ ਕਿਹੜਾ, ਉਹਦੀ ਸਪੇਸਿੰਗ ਕੀ ਆ। ਠੀਕ ਹੈ। ਸੋ ਫਿਰ ਆਪਾਂ ਅੱਗੇ ਦੇਖਣਾ ਜੀ ਉਹਦੇ ਚ ਕੀ ਆ, ਇੱਕ ਜਿਹੜਾ ਸਸਤਾ ਉਹਦਾ ਰਨ ਟਾਈਮ, ਮਤਲਬ ਵੀ ਖੇਤ ਨੂੰ ਜਿਹੜਾ ਪੀਕ ਪਾਣੀ ਦੀ ਜ਼ਰੂਰਤ ਉਹ ਜੇ 22 ਘੰਟਿਆਂ ਚ ਪੂਰਾ ਕਰਦਾ, ਵੇਅਰਐਜ਼ ਇੱਕ ਸਿਸਟਮ 12 ਘੰਟਿਆਂ ਚ ਪੂਰਾ ਕਰਦਾ। ਜਿਹੜਾ 12 ਵਾਲਾ ਉਹ ਓਵਰਸਾਈਜ਼ਡ ਆ ਤੇ ਜਿਹੜਾ 22 ਵਾਲਾ ਉਹ ਅੰਡਰਸਾਈਜ਼ਡ। ਸੋ 22 ਵਾਲਾ ਸਸਤਾ, 12 ਵਾਲਾ ਮਹਿੰਗਾ। ਸੋ ਉਹਦੇ ਵਿੱਚ ਉਹਦੀ ਇਰੀਗੇਸ਼ਨ ਦੀਆਂ ਪਾਈਪਾਂ ਵੀ ਵੱਡੀਆਂ, ਪੰਪ ਵੀ ਵੱਡਾ, ਫਿਲਟਰ ਵੀ ਵੱਡੇ ਆ, ਸਾਰੇ ਕੰਪੋਨੈਂਟਸ ਵੱਡੇ ਆ। ਹੁਣ ਇਹ ਕਿਉਂ ਮੈਟਰ ਕਰਦਾ, ਜੇ ਤੁਸੀਂ 22 ਵਾਲਾ ਅੱਜ ਲਵਾ ਲਿਆ, ਠੀਕ ਹੈ, ਤੇ ਉਦੋਂ ਬਾਅਦ ਚ ਤੁਸੀਂ ਸੋਲਰ ਲਵਾ ਲਿਆ, ਤੁਹਾਡਾ ਟਰੂ ਅਪ ਬਿੱਲ ਫਿਰ ਵੀ ਆਉਣਾ ਹੀ ਆਉਣਾ ਜਿਹੜਾ ਪੀਕ ਆਵਰ ਵਾਲਾ, ਕਿਉਂਕਿ ਉਹ ਫਿਰ ਇੰਨਾ ਚ ਪੂਰਾ ਦਿਨ ਚੱਲਣਾ ਹੈ ਤੇ ਫਿਰ ਉਹ ਫਰਕ ਨਹੀਂ ਰਹਿਣਾ। ਸੋ ਜੇ ਆਪਾਂ ਹੁਣ ਪੈਸੇ ਇਨਵੈਸਟ ਕਰਕੇ 12 ਘੰਟੇ ਵਾਲਾ ਲਵਾ ਲਿਆ, ਫਿਰ ਮੈਂ ਲਗਭਗ ਗਾਰੰਟੀ ਦੇ ਸਕਦਾ ਬਾਈ ਤੁਹਾਡਾ ਸੋਲਰ ਤੇ ਬਿੱਲ ਨਹੀਂ ਆਊਗਾ, ਕਿਉਂਕਿ ਫਿਰ ਦਿਨੇ ਚਲਾਓ। ਹਾਂਜੀ। ਸੋ ਇਹ ਚੀਜ਼ਾਂ ਤੇ ਪ੍ਰਾਈਸ ਨਿਰਭਰ ਕਰਦਾ ਵੀ ਉਹਦਾ ਸੈੱਟ ਟਾਈਮ। ਪਰ ਤੁਸੀਂ ਕਹਿੰਦੇ ਵੀ ਜੇ ਓਵਰਸਾਈਜ਼ ਆ ਫਿਰ ਇੰਨਾ ਜ਼ਿਆਦਾ ਓਵਰਸਾਈਜ਼ ਕਰਨਾ ਜਾਇਜ਼ ਆ? ਨਹੀਂ, ਇਹ ਜਾਇਜ਼ ਨਹੀਂਗਾ ਜੀ। ਸੋ ਆਪਾਂ ਅਗਲੀ ਸਲਾਈਡਸ ਦੇਖਾਂਗੇ ਵੀ ਕਿੱਥੋਂ ਤੱਕ ਤੁਹਾਡੇ ਸਰੋਤ ਦੀ ਜੇਬ ਚੱਲਦੀ ਆ, ਵੀ ਕਿੰਨਾ ਕੁ ਆਪਾਂ ਬੈਲੈਂਸ, ਇਹਦਾ ਬੈਲੈਂਸ ਕਿੱਥੇ ਆ। ਜਾਂ ਤਾਂ ਪੂਰਾ ਹੀ ਓਵਰਸਾਈਜ਼ ਕਰ ਲਓ ਜਾਂ ਤੁਸੀਂ ਬਿਲਕੁਲ ਅੰਡਰਸਾਈਜ਼ ਕਰ ਲਓ। ਹੁਣ ਆਪਣਾ ਲਗਭਗ ਜ਼ਰੂਰਤਾਂ ਪੂਰੀਆਂ ਕਰ ਲਿਆ, ਉਹਦੇ ਫਿਊਚਰ ਦੇ ਵਿੱਚ ਆਪਾਂ ਨੂੰ ਪ੍ਰੋਬਲਮ। ਆਪਾਂ ਇਹਦੇ ਚ ਇੱਕ ਬੈਲੈਂਸ ਜੀ ਇਕੁਏਸ਼ਨ ਹੈਗੀ, ਉਹ ਆਪਾਂ ਅੱਗੇ ਸਰੋਤਿਆਂ ਨੂੰ ਦੱਸਾਂਗੇ ਕਿੱਥੇ ਦੇਖਣਾ। ਸੋ ਫਿਰ ਅੱਗੇ ਆ ਜਾਂਦਾ ਵੀ ਫਲੋ ਤੇ ਪ੍ਰੈਸ਼ਰ ਰਿਕੁਆਇਰਮੈਂਟ ਆ ਡਿਜ਼ਾਈਨ ਦੇਖੀਆਂ, ਜਿਹੜਾ ਆਬਵੀਅਸਲੀ ਵੱਡਾ ਉਹਦੀ ਡਿਮਾਂਡ ਵੀ ਜ਼ਿਆਦਾ ਹੋਊਗੀ। ਸੋ ਅੱਗੇ ਜਿਹੜਾ ਤੁਸੀਂ ਪੁੱਛਿਆ ਜੀ ਫ੍ਰਿਕਸ਼ਨ ਲਾਸ ਕਿੰਨਾ, ਉਹਦੇ ਵਿੱਚ ਜਿਹੜਾ ਸਿਸਟਮ ਅੰਡਰਸਾਈਜ਼ਡ ਆ ਉਹਦਾ ਵਿੱਚ ਜਿਹੜਾ ਪਾਣੀ ਦਾ ਫ੍ਰਿਕਸ਼ਨ ਨਾਲ ਆਪਾਂ ਕਹਿੰਦੇ ਆ ਰਫਨੈਸ ਨਾਲ ਜਾਂ ਛੋਟੇ ਸਾਈਜ਼ਾਂ ਕਰਕੇ ਪਾਈਪ, ਉਹਦਾ ਲਾਸ ਵੀ ਜ਼ਿਆਦਾ ਹੋਊਗਾ। ਸੋ ਉਹਦੇ ਵਾਸਤੇ ਉਹਨੂੰ ਕੰਪਨਸੇਟ ਕਰਨ ਵਾਸਤੇ ਉਹਦਾ ਰਨ ਪ੍ਰੈਸ਼ਰ ਵੀ ਜ਼ਿਆਦਾ ਹੋਊਗਾ। ਵੀ ਕਿੱਥੇ ਇੱਕ ਸਿਸਟਮ ਨੇ 30 ਪਾਉਂਡ ਪ੍ਰੈਸ਼ਰ ਤੇ ਚੱਲ ਕੇ ਇੱਕੋ ਜਿਹਾ ਪਾਣੀ ਸਿੱਟਣਾ, ਉੱਥੇ ਉਹੀ ਜਿਹੜਾ ਅੰਡਰਸਾਈਜ਼ ਸਿਸਟਮ ਉਹਨੂੰ 40 ਪਾਉਂਡ ਤੇ ਚੱਲ ਕੇ ਉਹਦੇ ਬਰਾਬਰ ਪਹੁੰਚਣਾ ਪੈਣਾ। ਹੁਣ ਜਿਹੜਾ 10 PSI ਦਾ ਡੈਲਟਾ, ਇਹਨੂੰ ਤੁਹਾਡੀ ਆਪਰੇਸ਼ਨਲ ਕਾਸਟ ਵੱਧ ਜਾਣੀ, ਇਹਦੇ ਵਾਸਤੇ ਬਿਜਲੀ ਦੀ ਖਪਤ ਆਉਣੀ ਹੈ ਜੀ। ਠੀਕ ਹੈ, ਐਕਸਟਰਾ 10 ਪਾਉਂਡ ਪ੍ਰੈਸ਼ਰ ਵਧਾਉਣ ਤੋਂ। ਸੋ ਮੈਂ ਅਗਲਾ ਲਾਸਟ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਫ੍ਰੈਜ਼ਨੋ ਏਰੀਆ ਦੇ ਵਿੱਚ ਲਗਭਗ ਕਾਸਟ ਆਪਣੇ ਮੈਂ ਦੇਖ ਰਿਹਾ 1600 ਤੋਂ $1800 ਪਰ ਏਕੜ, 40 ਏਕੜ ਦੇ ਬਲਾਕ ਦੇ ਲਈ ਇੱਕ ਜਾਇਜ਼ ਪ੍ਰਾਈਸ ਆ। ਠੀਕ ਆ। ਹੁਣ ਇਹਦੇ ਚ ਵੇਰੀਏਸ਼ਨ ਜਿਹੜੀ ਹੈਗੀ ਆ 1600 ਤੋਂ 1800, ਆਪਾਂ ਦੇਖਿਆ ਸੀ ਕਿੰਨਾ ਕੁ ਨੂੰ ਫਾਈਨ ਟਿਊਨ ਕਰਨਾ ਵੀ ਉਹ ਪੀਸੀ ਨਾਨ ਪੀਸੀ ਕਿਹੜੇ ਕੰਪੋਨੈਂਟ ਲੱਗੇ, ਉਹ ਇਹਦੇ ਵਿੱਚ ਫਰਕ ਪੈਂਦਾ। ਹਾਂਜੀ, ਸਰੋਤਿਆਂ ਨੂੰ ਇੱਕ ਚੀਜ਼ ਤਾਂ ਮੈਂ ਗੁਜ਼ਾਰਿਸ਼ ਕਰੂੰਗਾ ਵੀ ਨਾਨ ਪੀਸੀ ਤਾਂ ਜਾਇਓ ਨਾ ਜੀ ਕਦੇ ਵੀ। ਸੋ ਆਪਾਂ ਅੱਗੇ ਦੇਖਾਂਗੇ, ਬਟ ਉਹ ਪਾਈਪਾਂ ਓਵਰਸਾਈਜ਼ ਕਰਦੇ ਜਾਂ ਕੁਝ ਹੋਰ ਕਰਦੇ। ਸੋ ਜਦੋਂ ਤੁਸੀਂ ਕਿਸੇ ਵੀ ਵੈਂਡਰ ਨਾਲ ਗੱਲ ਕਰਨੀ ਆ, ਤੁਹਾਡਾ ਬਾਲ ਪਾਰਕ ਪ੍ਰਾਈਸਿੰਗ ਆ 1600 ਤੋਂ 1800 40 ਕਿੱਲਿਆਂ ਲਈ। 40 ਕਿੱਲੇ ਆਬਵੀਅਸਲੀ ਇਹ ਜਦੋਂ 20 ਏਕੜ ਆ ਜਾਂਦੇ ਥੋੜਾ ਜਿਹਾ ਘੱਟ ਵੱਧ ਜਾਂਦਾ, ਜਿੱਦਾਂ ਇਕਨੋਮੀ ਆਫ ਸਕੇਲ ਹੋ ਜਾਂਦੀ ਆ। ਜੇ ਵੱਡਾ ਕਰੀ ਜਾਂਦੇ ਪ੍ਰਾਈਸ ਡਾਊਨ ਹੋ ਜਾਂਦੇ, ਜਿੰਨਾ ਛੋਟਾ ਹੈ ਉਹਨਾਂ ਮਹਿੰਗਾ ਹੈ, ਜਿੰਨਾ ਜ਼ਿਆਦਾ ਹੈ ਉਹਨਾਂ ਸਸਤਾ ਹੈ ਜੀ। ਸੋ ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਇਸ ਜੋ ਆਪਾਂ ਗੱਲਬਾਤ ਜਿਹੜੀ ਉਹ ਚੱਲ ਰਹੀ ਅਪਡੇਟ ਫਾਰਮਿੰਗ ਦੇ ਵਿੱਚ ਇਰੀਗੇਸ਼ਨ ਸਿਸਟਮ ਡਿਜ਼ਾਈਨ ਕਰਨ ਵਾਲੇ ਕਿਹੜੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਣਾ ਹੈ, ਉਹਦੇ ਬਾਰੇ ਜਿਹੜੀ ਚਰਚਾ ਨੂੰ ਆਪਾਂ ਜਾਰੀ ਰੱਖਾਂਗੇ। ਜੁੜੇ ਰਹੋ ਇਦਾਂ ਪੰਜਾਬੀ ਰੇਡੀਓ USA ਦੇ ਨਾਲ। ਬ੍ਰੇਕ ਤੋਂ ਬਾਅਦ ਚ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਮੈਂ ਰਾਜਕਰਨਵੀਰ ਸਿੰਘ, ਜਿਹੜੇ ਹੋਏ ਨੇ ਮੇਰੇ ਨਾਲ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਦਯਾਦੀਪਕ ਸਿੰਘ। ਦਯਾਦੀਪਕ ਸਿੰਘ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਗੱਲਬਾਤ ਆਪਾਂ ਇਰੀਗੇਸ਼ਨ ਡਿਜ਼ਾਈਨ ਦੀ ਜਿਹੜੀ ਉਹ ਕਰ ਰਹੇ ਸੀਗੇ। ਤੁਸੀਂ ਦੱਸ ਰਹੇ ਸੀਗੇ ਵੀ 1600 ਤੋਂ 1800
ਡਾਲਰ ਪਰ ਏਕੜ ਜੇ 40 ਏਕੜ ਦੇ ਪਲਾਟ ਦੇ ਲਈ ਆਪਾਂ ਇਰੀਗੇਸ਼ਨ ਸਿਸਟਮ ਡਿਜ਼ਾਈਨ ਕਰ ਰਹੇ ਹਾਂ ਉਹਦੇ ਲਈ ਆ ਜਾਂਦਾ ਆ। ਤੇ ਸ਼ੁਰੂਆਤ 'ਚ ਤੁਸੀਂ ਜਿੱਦਾਂ ਦੱਸ ਰਹੇ ਸੀਗੇ ਵੀ ਕੰਪੈਰੀਜ਼ਨ ਜਦੋਂ ਡ੍ਰਿਪ ਸਿਸਟਮ ਦਾ ਜਿਹੜਾ ਉਹ ਕਰਦੇ ਆ, ਸੋ ਇਸ ਦੇ ਵਿੱਚ ਅੱਗੇ ਹੋਰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਜਾਂ ਕਿਹੜੀਆਂ ਚੀਜ਼ਾਂ ਨੂੰ ਵਾਚ ਕਰਨਾ ਹੈ? ਜੀ ਰਾਜਕਰਨ ਜੀ, ਆਪਾਂ ਅਗਲੀ ਸਲਾਈਡ ਤੇ ਜਿਹੜੀ ਤੇ ਆਪਾਂ ਦੇਖ ਰਹੇ ਹਾਂ ਵੀ ਜੇ ਤੁਸੀਂ ਸਰੋਤਿਆਂ ਨੇ 2 ਕੋਟ ਲੈ ਲਏ ਕਿਸੇ ਵੀ ਵੈਂਡਰ ਤੋਂ, ਆਪਾਂ ਉਹਨਾਂ 'ਚ ਕੀ ਚੀਜ਼ਾਂ ਦੇਖਣੀਆਂ। ਸੋ ਮੈਂ ਇੱਕ ਸਕਰੀਨਸ਼ਾਟ ਖਿੱਚ ਕੇ ਲੈ ਕੇ ਆਂਦਾ, ਇਹਦੇ 'ਚ ਆਪਾਂ ਦੇਖੋ ਵੀ ਨੰਬਰ ਆਫ ਸੈਟ 2 ਲਿਖੇ ਹੋਏ ਆ। ਉਹਦੀ ਅਗਲੀ ਲਾਈਨ ਦੇਖੋ ਪ੍ਰੈਸ਼ਰ ਰੈਗੂਲੇਸ਼ਨ, ਉਹਨੇ ਵੱਡਾ ਕਰਕੇ ਲਿਖਿਆ ਹੋਇਆ ਵੀ ਪੀਸੀ ਮੀਟਰ ਲੱਗਣੇ ਜੀ ਇਹਦੇ 'ਚ, ਪ੍ਰੈਸ਼ਰ ਕੰਟਰੋਲਡ। ਹਾਂਜੀ, ਹੁਣ ਥੱਲੇ ਦੇਖੋ ਜੀ ਇਹਦੇ 'ਚ ਲਿਖਿਆ ਹੋਇਆ ਜਿਹੜਾ ਡਿਜ਼ਾਈਨ ਦੀ ਰਿਕੁਆਇਰਮੈਂਟ ਹੈਗੀ, ਇਹ ਹੈਗੀ 29 PSI ਤੇ ਚੱਲਣਾ ਇਹਨੇ, ਤੇ 250 ਗੈਲਨ ਇਹਨੇ ਪਾਣੀ ਦੀ ਡਿਮਾਂਡ ਹੈਗੀ। ਪੰਪ ਨੇ ਇੰਨਾ ਕੱਢਣਾ, ਇੰਨੀ ਜ਼ਰੂਰਤ ਹੈ ਇਹਨੂੰ ਸਿਸਟਮ ਨੂੰ ਰਨ ਕਰ ਲਿਓ। ਠੀਕ ਹੈ। ਸੋ ਇਹ ਸਰੋਤੇ ਦੇ ਜਿਹੜੇ ਦੀ ਆਪਾਂ ਇਹ ਡਿਜ਼ਾਈਨ ਮੈਂ ਤੁਹਾਨੂੰ ਦਿਖਾ ਰਿਹਾ, ਇਹਦਾ ਮੈਂ ਪੰਪ ਟੈਸਟ ਕਰਵਾ ਕੇ ਦਿੱਤਾ ਸੀ। ਇਹ ਸਾਰਾ ਪੁੱਟ ਟੁਗੇਦਰ ਕਰਨ ਤੋਂ ਪਹਿਲਾਂ ਇਹਦਾ ਪੰਪ 30 ਪਾਉਂਡ PSI ਤੇ 260 ਗੈਲਨ ਕੱਢਦਾ ਸੀ। ਸੋ ਇਹ ਸਿਸਟਮ ਇਹਨਾਂ ਨਾਲ ਪਰਫੈਕਟਲੀ ਮੈਚ ਹੋ ਗਿਆ। ਠੀਕ ਹੈ। ਤੇ ਉਹ ਪੰਪ ਟੈਸਟ ਤੇ ਜਾਂ ਪੰਪ ਅਪਗ੍ਰੇਡਸ ਤੇ ਹੋਰ ਖਰਚਾ ਨਹੀਂ ਕਰਨਾ ਚਾਹੁੰਦੇ ਸੀ। ਸੋ ਇਸ 'ਚ ਆਪਾਂ ਨੂੰ ਸਿਸਟਮ 2 ਸੈੱਟ ਦੇ ਵਿੱਚ ਆਪਾਂ ਨੂੰ ਡਿਵਾਈਡ ਕਰਨਾ ਪਿਆ। ਸੋ ਆਪਣੇ ਲਿਮਿਟਿੰਗ ਫੈਕਟਰ ਸੀਗਾ ਵੀ ਪੰਪ ਕਿਹੜਾ ਕਿੱਦਾਂ, ਉਸ ਬਿਹਾਵ ਤੇ ਆਪਾਂ ਇਹਨੂੰ ਡਿਜ਼ਾਈਨ ਕੀਤਾ ਤੇ ਇਹਦੀ ਡਿਮਾਂਡ ਤੇ ਸਪਲਾਈ ਦੋਨੇ ਬਰਾਬਰ ਹੋ ਗਈਆਂ ਤੇ ਸਿਸਟਮ ਬਹੁਤ ਸਕਸੈਸਫੁਲ ਹੈ। ਠੀਕ ਆ। ਇਹ ਆਪਣੇ ਇੱਥੇ ਫ੍ਰੈਜ਼ਨੋ 'ਚ ਹੀ ਲੱਗਾ? ਹਾਂਜੀ, ਲੋਕਲ ਹੀ ਆ। ਠੀਕ ਆ। ਬਟ ਇਸ ਸਲਾਈਡ 'ਚੋਂ ਮੈਂ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਵੀ ਭਾਈ ਜਦੋਂ ਤੁਸੀਂ ਡਿਜ਼ਾਈਨ ਤੁਸੀਂ 2 ਦੇਖਦੇ ਆ, ਉਹਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਇਹ ਆ ਵੀ ਟੋਟਲ ਮਿਨੀਮਮ ਪ੍ਰੈਸ਼ਰ ਤੇ ਟੋਟਲ ਫਲੋ ਜਿਹੜਾ ਥੱਲੇ ਲਿਖਿਆ ਹੋਇਆ ਖੱਟੇ ਰੰਗ ਦੇ ਵਿੱਚ, ਇਹ ਜ਼ਰੂਰ ਦੇਖਣਾ ਤੁਹਾਡਾ ਕਿੰਨਾ। ਠੀਕ ਹੈ। ਇਹਨੂੰ ਆਪਾਂ ਮੈਚ ਕਰਨਾ ਪੰਪ ਟੈਸਟ ਨਾਲ। ਠੀਕ ਆ। ਜੇ ਇਹ ਡਿਜ਼ਾਈਨ ਮੈਚ ਨਹੀਂ ਕਰ ਰਹੀਆਂ ਦੋਨੇ ਨੰਬਰ, ਤਾਂ ਪ੍ਰੋਬਲਮ ਆ। ਠੀਕ ਹੈ ਜੀ। ਘੱਟ ਹੋਊਗਾ ਤਾਂ ਹੀ ਪ੍ਰੋਬਲਮ ਆ, ਵੱਧ ਹੋਵੇ ਤਾਂ ਫਿਰ ਵੱਧ ਹੋਊਗੀ ਤਾਂ ਵੀ ਪ੍ਰੋਬਲਮ। ਦੇਖੋ ਜੇ ਘੱਟ ਹੋਊ ਤਾਂ ਬਹੁਤ ਵੱਡੀ ਪ੍ਰੋਬਲਮ ਆ, ਵੱਧ ਹੋਊ ਉਹਨੂੰ ਆਪਾਂ ਕੰਟਰੋਲ ਕਰ ਸਕਦੇ, ਘਟਾ ਸਕਦੇ, ਉਹਨੂੰ ਆਪਾਂ ਅੱਗੇ ਦੱਸਦੇ ਆ ਵੀ ਇਹਨੂੰ ਕੰਟਰੋਲ ਕਿੱਦਾਂ ਕਰਨਾ। ਠੀਕ ਹੈ ਜੀ, ਠੀਕ ਹੈ। ਸੋ ਇਹ ਜਦੋਂ ਆਪਾਂ 2 ਸੈੱਟ ਦੀ ਗੱਲ ਕਰਦੇ ਆ, ਇਹਦਾ ਕੀ ਮਤਲਬ ਹੁੰਦਾ ਹੈ? ਇਹਦਾ ਹੁਣ 2 ਸੈੱਟ ਦਾ ਮਤਲਬ ਇਹ ਆ ਜੀ, ਆਪਣਾ ਖੇਤ ਜਿਹੜਾ ਇਰੀਗੇਸ਼ਨ ਸਿਸਟਮ ਆ ਉਹ 2 ਭਾਗਾਂ ਦੇ ਵਿੱਚ ਵੰਡਿਆ ਹੋਇਆ। ਓਕੇ। ਸੋ ਇਸ ਤੇ ਵੰਡਣ ਦੇ ਆਪਣਾ ਕਾਰਨ ਇਹ ਸੀ, ਇਸ ਸੱਜਣ ਮਿੱਤਰ ਦੇ ਜਿਹੜੇ ਖੇਤ ਸੀ ਉਹ 2 ਹਿੱਸਿਆਂ 'ਚ ਡਿਵਾਈਡ ਸੀ। ਇੱਕ ਪਾਸੇ ਯੰਗ ਬੂਟੇ, ਇੱਕ ਪਾਸੇ ਬਜ਼ੁਰਗ ਬੂਟੇ। ਠੀਕ ਹੈ। ਹੁਣ ਉਹਨਾਂ ਦੀ ਡਿਮਾਂਡ ਵੀ ਡਿਫਰੈਂਟ ਸੀਗੀ ਪਾਣੀ ਦੀ। ਸੋ ਉਹਦੇ ਨਾਲ ਇੱਕ ਸਿਸਟਮ ਹੁਣ 8 ਘੰਟੇ ਚੱਲਦਾ, ਉੱਥੇ 4 ਚੱਲ ਕੇ ਦੋਨਾਂ ਦਾ ਪਾਣੀ ਪੂਰਾ ਹੁੰਦਾ। ਠੀਕ ਆ। ਸੋ ਮਤਲਬ ਮੇਨ ਸਿਸਟਮ ਤੋਂ 2 ਵੱਖ-ਵੱਖ ਮੇਨ ਲਾਈਨਾਂ ਜਾ ਰਹੀਆਂ। ਹਾਂਜੀ, ਠੀਕ ਹੈ। ਇੱਕ ਟਾਈਮ ਤੇ ਉਹ ਚੱਲਣੀ, ਇੱਕ ਟਾਈਮ ਦੇ ਉੱਤੇ ਉਹ ਚੱਲਣੀ। ਠੀਕ ਹੈ ਜੀ, ਓਕੇ। ਅੱਗੇ ਕੀ ਜੀ ਹੁਣ ਇਸ ਤੋਂ ਅੱਗੇ? ਹੁਣ ਰਾਜਕਨਵੀਰ, ਜਦੋਂ ਆਪਾਂ ਡ੍ਰਿਪ ਸਿਸਟਮ ਡਿਜ਼ਾਈਨ ਕਰਦੇ ਆ, ਅਗਲੀ ਸਲਾਈਡ ਦੇ ਵਿੱਚ ਦੇਖੋ ਵੀ ਫਿਲਟਰ ਕਿਹੜੇ ਆ ਤੁਹਾਡੇ। ਚੈੱਕ ਵਾਲਵ ਲੱਗਿਆ, ਰਿਲੀਫ ਵਾਲਵ ਲੱਗਿਆ, ਫਲੋ ਮੀਟਰ ਲੱਗਿਆ, 에ਅਰ ਵੈਂਟ ਲੱਗੇ ਹੋਏ ਆ, ਡਿਸਚਾਰਜ ਜਿਹੜਾ ਕਿਦਾਂ ਦਾ। ਹੁਣ ਬਾਕੀ ਤੇ ਜਿਹੜੇ ਕੰਪੋਨੈਂਟ ਆ ਮੈਂ ਅਗਲੀ ਸਲਾਈਡ ਦੇ ਵਿੱਚ ਫੋਟੋਆਂ ਵੀ ਦਿਖਾਉਂਗਾ, ਆਪਾਂ ਨਾਲ ਚਰਚਾ ਵੀ ਕਰਾਂਗੇ। ਇੱਕ ਜਿਹੜਾ ਪੁਆਇੰਟ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਉਹ ਹੈਗਾ ਜੀ, ਜਿਹੜਾ ਉਹਦਾ ਫਿਲਟਰਾਂ ਤੋਂ ਜਿਹੜੀ ਪਾਈਪ ਜਾ ਰਹੀ ਆ ਖੇਤ ਨੂੰ, ਅੰਡਰਗਰਾਉਂਡ ਤਾਂ ਸਾਰੀ PVC ਹੋਣੀ ਆ। ਹਾਂਜੀ। ਜਿਹੜਾ ਉਤਲਾ ਹਿੱਸਾ ਕੀ ਉਹ PVC ਦਾ, ਕੀ ਉਹ ਸਟੇਨਲੈਸ ਸਟੀਲ ਦਾ, ਜਾਂ ਉਹ ਕਾਰਬਨ ਸਟੀਲ ਦਾ। ਓਕੇ। ਹੁਣ ਇਹਦਾ ਫਰਕ ਇਹ ਹੈ ਜੀ, ਜਿਹੜਾ ਤਾਂ ਹੈਗਾ PVC ਆ, ਇਹ ਸਸਤਾ, ਇਹ ਐਸਿਡ ਨਾਲ ਰਿਐਕਟ ਨਹੀਂ ਕਰਦੀ। ਠੀਕ ਹੈ। ਬਟ ਇਹ ਧੁੱਪ ਨਾਲ ਇਹ ਟੁੱਟਣ ਲੱਗ ਜਾਂਦੀ ਆ, ਖਰਾਬ ਹੋ ਜਾਂਦੀ ਆ। ਹਾਂਜੀ। ਜਿਹੜਾ ਨੰਬਰ 2 ਤੇ ਹੈਗਾ ਕਾਰਬਨ ਸਟੀਲ, ਉਹ ਚ ਥੋੜੇ ਸਮਾਂ ਪਾ ਕੇ ਜੰਗ ਲੱਗਣ ਲੱਗ ਜਾਂਦੀ ਆ, ਜਿਹੜੀ ਕਾਸਟ ਆਇਰਨ। ਹਾਂਜੀ, ਕਾਸਟ ਥੋੜਾ ਜਿਹਾ ਡਿਫਰੈਂਟ ਹੁੰਦਾ ਉਹਨਾਂ ਦਾ। ਠੀਕ ਹੈ, ਓਕੇ। ਤੇ ਬਟ ਉਹ ਐਸਿਡ ਨਾਲ ਰਿਐਕਟ ਕਰਦੇ ਆ। ਓਕੇ। ਕੀ ਕੱਲ ਨੂੰ ਤੁਹਾਨੂੰ ਫਿਊਚਰ ਦੇ ਵਿੱਚ ਐਸਿਡ ਪਾਉਣਾ ਪੈਣਾ, ਜੇ ਉਹ ਪਾਉਣਾ ਪੈਣਾ ਤੇ ਤੁਸੀਂ ਹੁਣੇ ਦੇਖ ਲਓ। ਨੰਬਰ 3 ਤੇ PVC ਤੋਂ ਮਹਿੰਗੀ ਆ, ਉਦਾਂ ਇਹ ਮਹਿੰਗੀ ਆ ਜੀ। ਠੀਕ ਹੈ ਜੀ। ਨੰਬਰ 3 ਤੇ ਜਿਹੜੀ ਉਹ ਸਾਰੇ ਤੋਂ ਮਹਿੰਗੀ ਹੋਗੀ ਸਟੇਨਲੈਸ ਸਟੀਲ। ਉਹ ਫੋਰ ਐਗਜ਼ਾਮਪਲ ਇੱਕ ਫਲੈਂਜ ਸਟੇਨਲੈਸ ਸਟੀਲ ਦੀ $100 ਦੀ ਆਉਂਦੀ ਆ, PVC ਜਾਂ ਕਾਸਟ ਆਇਰਨ ਦੀ $20 ਦੀ ਆਉਂਦੀ ਆ। ਇੰਨਾ ਫਰਕ ਆ। ਸੋ ਜਦੋਂ ਆਪਾਂ ਪ੍ਰਾਈਸ ਕੰਪੈਰੀਜ਼ਨ ਕਰਨਾ, ਆਪਾਂ ਇਹ ਵੀ ਦੇਖਣਾ ਵੀ ਭਾਈ ਤੁਹਾਡਾ ਡਿਸਚਾਰਜ ਜਾਂ ਇਨਲੈਟ ਆਊਟਲੈਟ ਉਹ ਕਿਸ ਮਟੀਰੀਅਲ ਦੀ ਦਾ ਬਣੇ। ਜਿਹਨੇ ਸਟੇਨਲੈਸ ਸਟੀਲ ਦਾ ਲਾਉਣਾ ਉਹਨੇ ਚਾਰਜ ਕਰਨਾ ਜੀ। ਸੋ ਇਹ ਨੰਬਰ 2 ਸਪੋਰਟ ਇੱਥੇ ਵੀ ਫਰਕ ਪੈਂਦਾ ਹੈ। ਬਿਲਕੁਲ। ਸੋ ਨੰਬਰ ਅੱਗੇ ਇਹਦਾ ਹੁੰਦਾ ਜੀ ਮੱਥਿਆਂ ਤੇ ਹੋਜ਼ਸ ਤੇ ਫਲਸ਼ਿੰਗ ਮੈਕੈਨਿਜ਼ਮ ਕਿਹੜਾ ਲੱਗਿਆ। ਸੋ ਆਪਾਂ ਸਰੋਤੇ ਨੂੰ ਅਗਲੀ ਸਲਾਈਡ ਦੇ ਵਿੱਚ ਦਿਖਾਵਾਂਗੇ। ਠੀਕ ਹੈ। ਸੋ ਅੱਗੇ ਆਪਣਾ ਆ ਜਾਂਦਾ ਜੀ ਫਿਲਟਰ। ਜਿਹੜਾ ਇਹ ਫਿਲਟਰ ਆ ਉਹ ਕਿਸ ਪ੍ਰਕਾਰ ਦੇ ਹੁੰਦੇ ਆ? ਇੱਕ ਹੁੰਦੇ ਸਕਰੀਨ ਫਿਲਟਰ, ਇੱਕ ਹੁੰਦੇ ਸੈਂਡ ਮੀਡੀਆ ਫਿਲਟਰ ਜੀ। ਅੱਗੇ ਜਿਹੜੇ ਸੈਂਡ ਮੀਡੀਆ ਫਿਲਟਰ ਆ ਜਾਂਦੇ ਆ ਉਹ 2 ਪ੍ਰਕਾਰ ਦੇ ਆ ਜਾਂਦੇ ਜੀ, ਕਾਸਟ ਆਇਰਨ ਦੇ ਜਾਂ ਸਟੇਨਲੈਸ ਸਟੀਲ ਦੇ। ਠੀਕ ਹੈ। ਫਿਰ ਇਹਦੇ ਚ ਅੱਗੇ ਆ ਜਾਂਦਾ ਵੀ 2 ਟੈਂਕ ਲਾਉਣੇ ਜਾਂ 3 ਟੈਂਕ ਲਾਉਣੇ, ਜਿਹੜੇ ਅਕਸਰ ਆਪਾਂ ਦੇਖਦੇ ਆ। ਠੀਕ ਹੈ। ਉਹ ਕਿੰਨੇ ਲੱਗਣੇ ਚਾਹੀਦੇ ਆ? ਉਹ ਸੈਂਡ ਮੀਡੀਆ ਹੈ, ਉਹ ਸੈਂਡ ਮੀਡੀਆ। ਠੀਕ ਹੈ ਜੀ। ਜਿਹੜੇ ਸਕਰੀਨ ਫਿਲਟਰ ਆ ਉਹਦੇ ਵਿੱਚ ਵੀ ਆ ਜਾਂਦੇ ਵੀ ਆਪੇ ਸਾਫ਼ ਹੁੰਦੇ ਜਾਂ ਤੁਹਾਨੂੰ ਮੈਨੂਅਲੀ ਕਰਨੇ ਪੈਣੇ ਆ। ਓਕੇ, ਠੀਕ ਹੈ। ਸੋ ਇਹ ਸਾਰਿਆਂ ਚ ਕਾਸਟ ਦੀ ਵੇਰੀਏਸ਼ਨ ਬਹੁਤ ਜ਼ਿਆਦਾ ਆਉਂਦੀ ਹੈ ਜੀ।
ਸਰੋਤੇ ਨੂੰ ਨੈਕਸਟ ਸਲਾਈਡ ਤੇ ਆਪਾਂ ਫੋਟੋ ਦਿਖਾਉਣੇ ਚਾਹੁੰਦੇ ਆ ਜੀ। ਹੂੰ ਇਹਦੇ ਚ ਦੋ ਫਿਲਟਰ ਆ ਗਏ, ਇੱਕ ਕਾਲੇ ਤੇ ਲਾਲ ਰੰਗ ਦਾ, ਹੂੰ ਇੱਕ ਹੈਗਾ ਸਟੇਨਲੈਸ ਸਟੀਲ ਵਾਲਾ। ਹੂੰ ਜਿਹੜਾ ਇਹ ਸੇਮ ਸੈਟਅਪ ਚ ਜਿਹੜਾ ਕਾਰਬਨ ਸਟੀਲ ਵਾਲਾ, ਇਹ $2000 ਸਸਤਾ ਮਿਲਦਾ। ਅੱਛਾ, ਇਹ ਦੋਨੋਂ ਜਿਹੜੇ ਸਟੀਲ ਵਾਲੇ ਨੇ? ਜਿਹੜਾ ਲੈਫਟ ਸਾਈਡ ਤੇ ਆ ਜੀ, ਜਿਹੜਾ ਚਮਕ ਰਿਹਾ, ਹਾਂ, ਇਹ ਹਾਂ। ਸਟੇਨਲੈਸ ਸਟੀਲ ਦਾ, ਠੀਕ ਆ, ਦੂਜਾ ਦੂਜਾ ਕਾਰਬਨ ਕਾਰਬਨ ਵਾਲਾ ਹੈ। ਠੀਕ ਜਿਹੜੇ ਹੈ ਜੀ, ਸਟੇਨਲੈਸ ਸਟੀਲ ਦੀ ਲਾਈਫ ਉਹ ਤੋਂ ਮੈਂ ਇਦਾਂ ਕਹਿ ਸਕਦਾ ਵੀ ਦੁੱਗਣੀ ਆ ਗਈ। ਓਕੇ, ਠੀਕ ਹੈ ਸੋ ਜੀ, ਇਹ ਇਨੀਸ਼ੀਅਲ ਇਨਵੈਸਟਮੈਂਟ ਜ਼ਰੂਰ ਹੈਗੀ ਆ, ਬਟ ਇਹਦੀ ਲੌਂਗ ਟਰਮ 'ਚ ਆਪਾਂ ਨੂੰ ਹੈਲਪ ਕਰੂਗਾ। ਹੈਲਪ ਕਰਦਾ ਹੈ। ਸੋ ਅੱਗੇ ਅਗਲੀ ਸਲਾਈਡ ਦੇ ਵਿੱਚ ਆਪਾਂ ਦੇਖਦੇ ਹਾਂ ਜੀ ਇਹ ਸਕਰੀਨ ਫਿਲਟਰ। ਹੂੰ ਇਹ ਹੈਗਾ ਇੱਕ ਉੱਤੇ ਇਹਦੇ ਹੈਂਡਲ ਜਿਹਾ ਲੱਗਿਆ ਹੋਇਆ, ਇਹ ਹੱਥ ਨਾਲ ਆਪ ਕਲੀਨ ਕਰਨਾ ਪੈਂਦਾ। ਅੱਛਾ, ਜਿਹਦਾ ਗੋਲ ਗੋਲ ਘੁਮਾ ਕੇ? ਹਾਂਜੀ, ਠੀਕ ਹੈ ਕਈ ਜੀ, ਇਹ ਹੁਣ ਆਟੋ ਵੀ ਆ ਜਾਂਦੇ ਆ। ਓਕੇ। ਸੋ ਆਪਾਂ ਹੁਣ ਦੇਖਣਾ ਵੀ ਇੱਥੇ ਜਿਹੜਾ ਤੁਸੀਂ ਪੁੱਛ ਰਹੇ ਸੀ ਵੀ ਇਹ ਕਿੱਥੇ ਕਾਸਟ ਬੈਨੀਫਿਟ ਐਨਾਲਿਸਿਸ ਕਿੱਥੇ ਆ ਰਿਹਾ। ਹਾਂ ਸੋ ਸਾਰੇ ਤੋਂ ਪਹਿਲਾਂ ਆਪਾਂ ਦੇਖਣਾ ਕੀ ਤੁਹਾਡੀ ਸਿਰਫ ਉਹਦੇ ਵਿੱਚ ਬੋਰ ਦਾ ਪਾਣੀ ਹੀ ਪਾਉਣਾ, ਵੈਲ ਦਾ, ਕਿ ਨਾਲ ਤੁਸੀਂ ਨਹਿਰ ਦਾ ਵੀ ਪਾਉਣਾ। ਨਹਿਰ ਦਾ ਵੀ ਪਾਉਣਾ। ਜੇ ਠੀਕ ਤੁਸੀਂ ਹੈ। ਫਿਊਚਰ ਦੇ ਵਿੱਚ ਤੁਹਾਡਾ ਮਨ ਹੈਗਾ ਨਹਿਰ ਦਾ ਪਾਣੀ ਯੂਜ਼ ਕਰਨਾ, ਹਾਂ ਫਿਰ ਤਾਂ ਸਰੋਤਿਆਂ ਨੂੰ ਬੇਨਤੀ ਹੈ ਭਾਈ ਸਕਰੀਨ ਵਾਲਾ ਫਿਲਟਰ ਨਾ ਲਾਓ। ਅੱਛਾ, ਹਾਂਜੀ, ਓਕੇ। ਫਿਰ ਤੁਸੀਂ ਉਹਦੀ ਫਿਲਟਰੇਸ਼ਨ ਇੰਨੀ ਵਧੀਆ ਨਹੀਂ ਹੁੰਦੀ, ਪਲੱਗ ਹੋਣ ਦੇ ਚਾਂਸ ਬਹੁਤ ਹੈ ਜ਼ਿਆਦਾ। ਓਕੇ। ਤੇ ਸੈਂਡ ਮੀਡੀਆ ਦਾ ਰਿਜ਼ਲਟ ਬਹੁਤ ਸੋਹਣਾ ਆਉਂਦਾ। ਹੁਣ ਜ਼ਿਆਦਾਤਰ ਤਾਂ ਆਪਾਂ ਦੇਖਦੇ ਹਾਂ ਜਿੰਨਾ ਰੌਲਾ ਪਾਣੀ ਨੂੰ ਲੈ ਕੇ ਆ ਵੀ ਡੂਅਲ ਮੀਡੀਆ ਹੀ ਆ ਪਾਣੀ ਦਾ, ਅੰਡਰਗਰਾਉਂਡ ਵਾਟਰ ਵੀ ਆ ਤੇ ਨਹਿਰੀ ਪਾਣੀ ਵੀ ਆ। ਸੋ ਕਈ ਆਪਣੇ ਇਹਦੇ ਚ ਹੁਣ ਇੱਥੇ ਆ ਜਾਂਦਾ ਵੀ ਜੇ ਤੁਹਾਡੇ ਕੋਲੇ ਸਰਪਲਸ ਨਹਿਰੀ ਪਾਣੀ ਹੈਗਾ FID, ਉਹ ਕਹਿੰਦੇ ਵੀ ਅਸੀਂ ਨਹੀਂ ਪੈਸੇ ਲਾਉਣੇ, ਅਸੀਂ ਫਲੱਡ ਕਰ ਲੈਣਾ, ਵੀ ਸਾਨੂੰ ਇਹ ਸਿਸਟਮ ਦੇ ਵਿੱਚ ਰਨ ਕਰਨ ਦੀ ਜ਼ਰੂਰਤ ਨਹੀਂ। ਓਕੇ, ਉਹ ਸਿੱਧਾ ਦੂਜੇ ਪਾਸੋਂ ਦੀ ਹਾਂਜੀ ਕਰੋ। ਤੇ ਜੇ ਤੁਹਾਡਾ ਬੋਰ ਦਾ ਵੀ ਪਾਣੀ ਸਾਫ਼ ਆ ਰਿਹਾ, ਕੋਈ ਸੈਂਡ ਨਹੀਂ ਕੱਢ ਰਿਹਾ ਕੋਈ ਜ਼ਿਆਦਾ, ਫਿਰ ਤੁਹਾਡਾ ਸਕਰੀਨ ਫਿਲਟਰ ਨਾਲ ਵੀ ਸਰ ਸਕਦਾ। ਉਹਦੀ ਕਾਸਟ ਆਉਣੀ ਆ ਚ ਆਪਾਂ ਐਗਜ਼ਾਮਪਲ $4000, ਦੂਜੇ ਦੀ ਆਉਣੀ $10000। ਸੋ ਇਹ ਤੁਸੀਂ ਪਹਿਲਾਂ ਹੀ ਆਪਦਾ ਮਨ ਬਣਾ ਲਓ ਵੀ ਭਾਈ ਆਪਾਂ ਲੌਂਗ ਟਰਮ ਦੇ ਵਿੱਚ ਨਹਿਰ ਦਾ ਪਾਣੀ ਇਹਦੇ ਵਿੱਚ ਕੱਢਣਾ ਕਿ ਨਹੀਂ ਕੱਢਣਾ। ਨਹੀਂ ਕੱਢਣਾ, ਠੀਕ ਹੈ। ਸੋ ਹੁਣ ਅੱਗੇ ਆ ਜਾਂਦਾ ਵੀ 2 ਢੋਲ ਲਾਈਏ 3 ਲਾਈਏ। 3 ਜਿਹੜੇ ਹੁੰਦੇ ਆ ਉਹ ਹਮੇਸ਼ਾ ਹੀ ਬੈਟਰ ਹੁੰਦੇ ਹੈਗੇ 2 ਦੇ ਨਾਲੋਂ। ਕਾਰਨ ਇਹ ਹੈ ਜੀ, ਜਦੋਂ ਸਟੇਨਲੈਸ ਇਹ ਫਿਲਟਰ ਆਪਦੇ ਆਪ ਨੂੰ ਇਹ ਸੈਲਫ ਕਲੀਨਿੰਗ ਹੁੰਦੇ ਆ, ਜਿੱਦਾਂ ਜਿੱਦਾਂ ਇਹਦੇ ਵਿੱਚ ਗੰਦਗੀ ਜਮ੍ਹਾਂ ਹੋਈ ਜਾਂਦੀ ਆ, ਇਹਨੇ ਡਿਟੈਕਟ ਕਰਨਾ ਵੀ ਉਤਲਾ ਪ੍ਰੈਸ਼ਰ ਤੇ ਥੱਲੜੇ ਪਾਣੀ ਦੇ ਵਿੱਚ ਕਿੰਨਾ ਡਿਫਰੈਂਸ ਹੈ ਪ੍ਰੈਸ਼ਰ 'ਚ। ਉਹ ਯੂਜੂਅਲੀ ਆਈਡੀਅਲ ਸਿਸਟਮ ਜੇ ਆਪਾਂ ਸੋਹਣਾ ਡਿਜ਼ਾਈਨ ਕੀਤਾ ਹੋਇਆ, ਜਦੋਂ ਕਲੀਨ ਰਨ ਕਰ ਰਿਹਾ 3 ਪਾਉਂਡ ਲਾਸ ਬਹੁਤ ਸੋਹਣਾ। ਕਈ ਹੁਣ ਆਪਣੇ ਦੱਸੇ ਤੋਂ ਬਿਨਾ ਵੀ ਛੋਟੇ ਲਾ ਜਾਂਦੇ ਆ ਸਿਸਟਮ ਕਾਸਟ ਕਟਿੰਗ ਤੇ, ਉਹਦੇ ਵਿੱਚ ਇਨੀਸ਼ੀਅਲੀ 6-7 ਪਾਉਂਡ ਦਾ ਪ੍ਰੈਸ਼ਰ ਲਾਸ ਹੋ ਰਿਹਾ, ਉਹ ਬਹੁਤ ਵਧੀਆ ਨਹੀਂਗਾ। ਇਹ ਪਹਿਲੇ ਤੋਂ ਤੀਜੇ ਦੇ ਵਿੱਚ ਜਾ ਕੇ ਇਹ 3 ਸਟੇਜ ਫਿਲਟਰ ਨਹੀਂ ਜੀ, ਇਹ ਸਟੇਜ ਇੱਕ ਹੀ ਹੁੰਦੀ ਆ, ਇਹ ਪੈਰਲਲ ਕੰਮ ਕਰਦੇ ਹੈਗੇ। ਇਹ ਜਿਹੜਾ ਉਤਲੇ ਪਾਣੀ ਤੋਂ ਥੱਲੜੇ ਪਾਣੀ ਦਾ ਮਤਲਬ ਵੀ ਫਿਲਟਰੇਸ਼ਨ ਤੋਂ ਪਹਿਲਾਂ ਕੀ ਪ੍ਰੈਸ਼ਰ ਆ। ਸੋ ਤਿੰਨੇ ਢੋਲਾਂ ਨੇ ਇਕੱਠੇ ਭਰਨਾ ਤੇ ਤਿੰਨਾਂ ਨੇ ਪਾਣੀ ਥੱਲੇ ਇਕੱਠੇ ਛੱਡਣਾ, ਹਾਂਜੀ, ਤਿੰਨਾਂ ਨੇ ਇਕੱਠੇ ਭਰਨਾ ਇਕੱਠੇ ਛੱਡਣਾ। ਓਕੇ, ਪਰ ਇਹਦੇ ਚ ਮੈਕੈਨਿਜ਼ਮ ਚੇਂਜ ਹੁੰਦਾ ਜਦੋਂ ਆਪਦੇ ਆਪ ਨੂੰ ਕਲੀਨ ਕਰਦੇ। ਸੋ ਇਹ ਹੁੰਦਾ ਕੀ ਆ ਜੀ, ਜਦੋਂ ਫਿਲਟਰ ਪਲੱਗ ਹੋਣ ਲੱਗ ਗਏ, ਸਿਸਟਮ ਨੇ ਡਿਟੈਕਟ ਕਰ ਲਿਆ ਵੀ ਪ੍ਰੈਸ਼ਰ ਡਿਫਰੈਂਸ਼ੀਅਲ ਜਾਂ ਬਹੁਤ ਜ਼ਿਆਦਾ ਵੱਧ ਗਿਆ, ਉਹਨੇ ਕਲੀਨ ਕਰਨ ਲੱਗ ਜਾਣਾ। ਜਦੋਂ ਉਹਨੇ ਕਲੀਨ ਕਰਨ ਲੱਗਣਾ, ਉਹਨੇ ਵਾਲਵ ਰਿਵਰਸ ਕਰ ਦੇਣਾ। ਹੁਣ ਜੇ ਤੁਹਾਡੇ ਕੋਲ 3 ਢੋਲ ਆ, 2 ਢੋਲਾਂ ਚੋਂ ਪਾਣੀ ਥੱਲੇ ਨੂੰ ਜਾਈ ਜਾਊਗਾ, ਇੱਕ ਢੋਲ ਨੇ ਆਪੋਜ਼ਿਟ ਹੋ ਕੇ ਉਹਨੂੰ ਕਲੀਨ ਕਰਨ ਲੱਗ ਜਾਣਾ। ਸੋ ਪਹਿਲਾ ਕਲੀਨ ਹੋ ਗਿਆ, ਦੂਜਾ ਕਲੀਨ ਹੋ ਗਿਆ, ਤੀਜਾ ਕਲੀਨ ਹੋ ਗਿਆ। ਸੋ ਇਹਦੇ ਚ ਹੁੰਦਾ ਕੀ ਆ, ਜਦੋਂ ਆਪਣੇ ਕੋਲ 3 ਢੋਲ ਆ, 2 ਢੋਲ ਫਿਰ ਵੀ ਪਾਣੀ ਪੁਸ਼ ਕਰ ਰਿਹਾ, ਇੱਕ ਸਾਫ਼ ਕਰ ਰਿਹਾ। ਵੈਰਐਸ ਜਿਹੜੇ 2 ਢੋਲ ਆ ਗਏ ਜਾਂ 2 ਸੈਂਡ ਮੀਡੀਆ, ਉਹ ਚ ਅੱਧਾ ਪਾਣੀ ਵੱਢਿਆ ਜਾਂਦਾ, ਉਹਦੇ ਨਾਲ ਸੋਹਣੀ ਫਿਲਟਰੇਸ਼ਨ ਦੀ ਜਿਹੜੀ ਕਲੀਨਿੰਗ ਨਹੀਂ ਆਉਂਦੀ। ਇਹ ਸਸਤੇ ਪੈਂਦੇ ਆ। ਸੋ ਇਹ ਸਲਾਈਡ 'ਚ ਮੈਂ ਸਰੋਤਿਆਂ ਨੂੰ ਲਗਭਗ ਅੰਦਾਜ਼ੇ ਨਾਲ ਵੀ ਲਿਖਤਾ ਭਾਈ, ਘੱਟ ਤੋਂ ਘੱਟ 250 ਤੇ ਵੱਧ ਤੋਂ ਵੱਧ 350 ਗੈਲਨ ਨਾਲ ਆਹ ਸਿਸਟਮ ਇੰਨੇ ਤੁਹਾਨੂੰ ਚਾਹੀਦੇ ਆ। ਠੀਕ ਆ। ਜੇ ਤੁਹਾਡਾ ਸਿਸਟਮ 500 ਗੈਲਨ ਦਾ ਤੇ ਤੁਹਾਡੇ 330 ਲੱਗੇ ਆ, ਮਤਲਬ ਵੀ ਉਹ ਤੁਹਾਡਾ ਇੰਸਟਾਲਰ ਤੁਹਾਡੇ ਨਾਲ ਘਪਲਾ ਕਰ ਰਿਹਾ। ਅੱਛਾ, ਸੋ ਆਪਾਂ ਰੈਫਰੈਂਸ ਲਈ ਆਪਾਂ ਸਰੋਤਿਆਂ ਨੂੰ ਇੱਥੇ ਦੇਖਤਾ ਭਾਈ ਆਹ ਸਟੋਲ ਇੰਨੇ ਸਾਈਜ਼ ਦੇ ਇੱਥੋਂ ਤੱਕ ਹੀ ਕੰਮ ਕਰਨਗੇ। ਓਕੇ, ਠੀਕ ਹੈ ਜੀ। ਓਕੇ, ਸੋ ਠੀਕ ਹੈ ਜੀ। ਠੀਕ ਹੈ ਰਾਜਕਰਨ ਵੀਰੇ, ਫਿਰ ਹੁਣ ਟਿਊਬਿੰਗ ਤੇ ਆ ਜਾਈਏ। ਹਾਂਜੀ, ਅਗਲਾ ਜਿਹੜਾ ਆਪਣਾ ਹੈਗਾ ਉਹ ਟਿਊਬਿੰਗ ਮੋਸਟਲੀ ਆਪਣੇ ਕਿਹੜੀ ਹੁੰਦੀ ਆ, 600 ਨੰਬਰ 700 ਨੰਬਰ ਜਾਂ 800 ਨੰਬਰ। ਇਹ ਸਭ ਪੀਸੀ ਆ। ਇਹ ਹੈਗੀ ਜੀ ਉਹਦੇ ਡਾਇਮੀਟਰ ਸਾਈਜ਼ ਕਹਿੰਦੇ ਆ ਡਾਇਮੀਟਰ ਸੀਰੀਜ਼। ਠੀਕ ਹੈ। ਜਿਹੜੀ 600 ਹੁੰਦੀ ਆ ਉਹਦਾ ਜਿਹੜਾ ਇੰਟਰਨਲ ਡਾਇਮੀਟਰ ਹੁੰਦਾ 0.62 ਇੰਚ ਹੁੰਦਾ। ਠੀਕ ਹੈ ਜੀ। 700 ਦਾ ਹੁੰਦਾ 0.69 ਇੰਚ ਹੁੰਦਾ। ਸੋ ਜਿੱਡੀ ਇਹ ਵੱਡੀ ਹੋਈ ਜਾਂਦੀ ਹੈ ਮਹਿੰਗੀ ਹੋਈ ਜਾਂਦੀ ਆ। ਤੇ ਜੇ ਆਪਾਂ ਇਹ ਡਿਪੈਂਡ ਕਰਦਾ ਤੁਹਾਡੀ ਜਿੱਥੋਂ ਆਪਣਾ ਰਾਈਜ਼ਰ ਨਿਕਲ ਕੇ ਆ ਰਿਹਾ ਉੱਥੋਂ ਰੋ ਦਾ ਡਿਫਰੈਂਸ ਲੈਂਥ ਕਿੰਨੀ ਦੂਰ ਆ। ਜੇ ਆਪਣੀ ਲਗਭਗ ਅੰਦਾਜ਼ਾ ਮੈਂ ਸਰੋਤਿਆਂ ਨੂੰ ਦੱਸ ਰਿਹਾ ਵੀ ਜੇ ਭਾਈ 500 ਫੁੱਟ ਤੋਂ ਜ਼ਿਆਦਾ ਤੁਹਾਡਾ ਵਾਇਆ, ਫਿਰ ਤੁਸੀਂ 600 ਤੁਹਾਡੇ ਲਈ ਥੋੜੇ ਜੀ ਕਾਮਯਾਬ ਨਹੀਂ ਹੋਣਗੇ।
ਇਹ ਫਰਕ ਕਾਮਯਾਬ ਹੋਣੀ ਕਿ ਨਹੀਂ ਹੋਣੀ? ਨਹੀਂ ਹੋਣੀ। ਠੀਕ ਤੇ ਹੈ, ਬਾਕੀ ਇਹ ਡਿਪੈਂਡ ਕਰਦਾ ਹੈ ਮੀਟਰ ਸਾਈਜ਼ ਕੀ ਆ ਜਾਂ ਉਹਦੀ ਹਾਂ। ਸਪੇਸਿੰਗ ਕੀ, ਉਹਦੇ ਤੇ ਐਕਚੁਅਲੀ ਇਹ ਡਿਪੈਂਡ ਕਰਦਾ ਹੈਗਾ। ਓਕੇ, ਬਟ ਰਫਲੀ ਜਿਹੜੀ 600 ਵਾਲੀ ਉਹ ਸਸਤੀ ਆ, 700 ਵਾਲੀ ਥੋੜੀ ਜਿਹੀ ਪ੍ਰਾਈਸੀ ਆ, ਬਟ ਉਹ ਐਫੀਸ਼ੀਐਂਟ ਹੋ ਜਾਂਦੀ ਆ ਕਿਉਂਕਿ ਉਹ ਚ ਪ੍ਰੈਸ਼ਰ ਲਾਸ ਘਟ ਜਾਂਦਾ। ਠੀਕ ਹੈ। ਫਿਰ ਅੱਗੇ ਆ ਜਾਂਦਾ ਜੀ ਜਿਹੜਾ ਆਪਣਾ ਬਲਬਲੀ ਕਹਿੰਦੇ ਆ ਜਾਂ ਮੀਟਰ ਕਹਿੰਦੇ ਆ ਜਿੱਥੋਂ ਪਾਣੀ ਨਿਕਲਦਾ, ਹਾਂ ਹਾਂ। ਉਹਦੀ ਸਪੇਸਿੰਗ ਕੀ ਆ। ਹੂੰ, ਹੂੰ, ਹੂੰ। ਤਿੰਨ ਕਾਮਨ ਜੇ ਸਾਈਜ਼ ਮੈਂ ਦੇਖਦਾ ਜੀ, 24 ਇੰਚ, 30 ਇੰਚ ਜਾਂ 36 ਇੰਚ। ਠੀਕ ਹੈ। ਜਿਹੜਾ 0.53 ਗੈਲਨ ਪਰ ਆਵਰ ਤੇ 36 ਇੰਚ ਜਾਂ 30 ਇੰਚ ਤੇ ਪਿਆ, ਹੂੰ, ਇਹ ਆਪਾਂ ਨੂੰ ਕਾਮਨਲੀ ਕਿਸੇ ਵੀ ਦੁਕਾਨ ਤੋਂ ਮਿਲ ਜਾਂਦਾ। ਓਕੇ। ਸੋ ਆਪਾਂ ਜੇ ਕੋਈ ਤੁਹਾਨੂੰ ਵੇਚ ਰਿਹਾ 28 ਇੰਚ ਦੀ ਸਪੇਸਿੰਗ ਤੇ ਭਾਈ ਜਾਂ 32 ਤੇ ਜਾਂ ਕੋਈ ਟੋਟਲੀ ਆਡ ਨੰਬਰ ਆ, ਹੂੰ, ਹੂੰ, ਉਹ ਅੱਜ ਤੁਹਾਨੂੰ ਸਸਤਾ ਮਿਲ ਜੂ ਪਰ ਫਿਊਚਰ 'ਚ ਤੁਹਾਨੂੰ ਉਹਦਾ ਰਿਪਲੇਸਮੈਂਟ ਨਹੀਂ ਮਿਲਣੀ। ਓਕੇ। ਠੀਕ। ਸੋ ਅੱਗੇ ਆ ਗਏ ਇਹ ਮਿਟ ਜਿਹੜੇ ਪੁਆਇੰਟ ਲਿਖਿਆ ਤੁਸੀਂ ਇਹ ਕਾਮਨ ਜਿਹੜੇ ਮਿਲਦੀ ਹੋਵੇ। ਹਾਂਜੀ। ਸੋ ਅੱਗੇ ਆ ਗਏ ਮੀਟਰ ਸਾਈਜ਼ ਜੀ, ਜਿਹੜੇ ਬਲਬਲੀ ਜਿੱਥੋਂ ਪਾਣੀ ਨਿਕਲਦਾ ਉਹਦੇ 'ਚ ਆਹ ਤਿੰਨ ਕੁ ਕਾਮਨ ਆ। ਹੂੰ, ਪਰ ਜਿਹੜਾ 0.26 ਵਾਲਾ ਇਹਦਾ ਆਬਵੀਅਸਲੀ ਉਹਦਾ ਡਾਇਮੀਟਰ ਛੋਟਾ ਹੋ ਜਾਂਦਾ ਹੂੰ, ਹੂੰ। ਤੇ ਇਹਦੇ ਪਲੱਗਿੰਗ ਦੇ ਇਸ਼ੂ ਆ ਜਾਂਦੇ ਆ। ਮੈਂ ਰეკਮੈਂਡ ਕਰਦਾ 0.53 ਵਾਲੇ। ਠੀਕ ਆ। ਤੇ ਬਾਕੀ ਸਪੇਸਿੰਗ ਆਪਾਂ ਇਹ ਸਭ ਡਿਜ਼ਾਈਨ ਤੇ ਜਾਂ ਉਹ ਤੇ ਨਿਰਭਰ ਹੋਣਾ। ਇਹ ਬੂੰਦ ਬੂੰਦ ਕਰਕੇ ਡਿੱਗਦੇ ਆ ਜਾਂ ਜਿਹੜੇ Spring- ਫੁਹਾਰੇ ਜਿਹੇ ਨਹੀਂ, ਟਾਈਪ ਆ? ਇਹ ਨਿਰੋਲ ਆਪਾਂ ਜਿਹੜੇ ਬੂੰਦ ਵਾਲੇ ਡ੍ਰਿਪਰ ਤੇ ਜਾਂ ਠੀਕ ਆ। ਉਹਦੇ ਤੇ ਆਪਾਂ ਗੱਲ ਕਰ ਰਹੇ ਹਾਂ ਜੀ। ਓਕੇ, ਠੀਕ ਹੈ। ਸੋ ਇਹਦੇ ਚ ਆਪਾਂ ਦੇਖਣਾ ਵੀ ਭਾਈ ਪੀਸੀ ਤੇ ਨਾਨ ਪੀਸੀ ਤਾਂ ਦੇਖਣਾ ਹੀ ਆ, ਹੂੰ, ਪਲੱਸ ਕਿਹੜੇ ਸੀਰੀਜ਼ ਆ, ਕੀ ਸਪੇਸਿੰਗ ਆ ਤੇ ਕੀ ਮੀਟਰ ਸਾਈਜ਼ ਆ, ਸਹੀ ਹੈ ਜੀ, ਕੀ ਇਹ ਤੁਹਾਨੂੰ ਕਾਮਨਲੀ ਮਿਲ ਸਕਦੇ ਆ ਬਾਅਦ ਚੋਂ। ਬਾਅਦ ਚ ਮਿਲਦੇ ਆ ਫਿਰ। ਹਾਂਜੀ। ਠੀਕ ਹੈ ਜੀ। ਸੋ ਅੱਗੇ ਜਿਹੜਾ ਰਾਜਕਰਨ ਵੀਰੇ ਤੁਸੀਂ ਸਵਾਲ ਪੁੱਛਿਆ ਸੀਗਾ, ਹੂੰ, ਉਹ ਸੀ ਕੀ ਪੀਸੀ ਤੇ ਨਾਨ ਪੀਸੀ ਦੇ ਵਿੱਚ ਕੀ ਫਰਕ ਹੁੰਦਾ। ਹੂੰ, ਹੁਣ ਜਦੋਂ ਆਪਾਂ ਇਰੀਗੇਸ਼ਨ ਸਿਸਟਮ ਡਿਜ਼ਾਈਨ ਕਰਦੇ ਆ, ਹੂੰ, ਜਿਹੜਾ ਕਿ ਬੂਟਾ ਪੰਪ ਦੇ ਬਿਲਕੁਲ ਲੱਗੇ ਆ, ਹੂੰ, ਉੱਥੇ ਪ੍ਰੈਸ਼ਰ ਜ਼ਿਆਦਾ ਹੋਣਾ। ਹੂੰ, ਜਿਹੜਾ ਬੂਟਾ ਬਹੁਤ ਦੂਰ ਆ, ਹੂੰ, ਉੱਥੇ ਪ੍ਰੈਸ਼ਰ ਘੱਟ ਘੱਟ ਹੋਣਾ। ਹੋਣਾ। ਹੁਣ ਹੁਣ ਇੱਥੇ ਜਿਹੜੀ ਆ ਪ੍ਰੈਸ਼ਰ ਕੰਪਨਸੇਟਿੰਗ ਮੀਟਰ ਦੀ ਕਲਾਕਾਰੀ ਆਉਂਦੀ ਹੈ ਜੀ। ਓਕੇ, ਹੁਣ ਇਹ ਜਿਹੜਾ ਗ੍ਰਾਫ 'ਚ ਤੁਸੀਂ ਦੇਖ ਰਹੇ ਹੋ, ਇਹ ਟੋਰੋ ਦਾ ਗ੍ਰਾਫ ਆ ਜੀ। ਇਹਦੇ ਤੁਸੀਂ ਲਗਭਗ ਥੱਲੜੇ ਪਾਸੇ ਦੇਖੋ, ਜਦੋਂ ਕਿ ਪਾਣੀ ਦਾ ਪ੍ਰੈਸ਼ਰ 5 ਪਾਉਂਡ ਉੱਤੇ ਪਹੁੰਚ ਜਾਂਦਾ, ਹੂੰ, 5 ਤੋਂ ਲੈ ਕੇ 60 ਤੱਕ ਕਿੰਨਾ ਵੀ ਪ੍ਰੈਸ਼ਰ ਹੋਵੇ, ਹੂੰ, ਉਹਨੇ 0.53 ਵਾਲੇ ਨੇ 0.52 ਤੋਂ 0.53 ਹੀ ਪਾਣੀ ਕੱਢਣਾ। ਉਨਾ ਹੀ ਕੱਢਣਾ, ਜਿੰਨਾ ਮਰਜ਼ੀ ਪਿੱਛੇ ਪ੍ਰੈਸ਼ਰ ਵੱਧ ਹਾਂਜੀ। ਘੱਟ ਹੋਈ ਜਾਵੇ। ਸੋ ਹੂੰ। ਇੱਥੋਂ ਆਪਾਂ ਇਹ ਮਾਰਜਿਨ ਆਪਾਂ ਤੈਅ ਕਰ ਸਕਦੇ ਆ ਵੀ ਆਪਾਂ ਕਿੰਨਾ ਬਫਰ ਰੱਖਣਾ। ਹੂੰ, ਜੇ 30 ਪਾਉਂਡ ਤੇ ਆਪਾਂ ਡਿਜ਼ਾਈਨ ਕੀਤਾ ਸਿਸਟਮ, ਲਾਈਨ ਦੇ ਵਿੱਚ 15 ਆ ਰਿਹਾ, ਹੂੰ, ਉਹ 15 ਤੋਂ ਘੱਟ ਕੇ ਜੇ ਕੱਲ ਨੂੰ ਸੋਕੇ ਨਾਲ 5 ਵੀ ਆ ਜਾਂਦਾ, ਆਪਣਾ ਯੂਨੀਫਾਰਮਿਟੀ ਕਹਿ ਲਓ ਇੱਕੋ ਜਿਹੀ ਆ ਵੀ ਪਾਣੀ ਬੂਟਿਆਂ ਨੂੰ ਇੱਕੋ ਪਾਣੀ ਜਿਹਾ ਉਨਾ ਹੀ ਨਿਕਲੂਗਾ। ਹੂੰ, ਹੁਣ ਅਗਲੀ ਸਲਾਈਡ ਤੇ ਸਰੋਤਿਆਂ ਨੂੰ ਮੈਂ ਦਿਖਾਉਣਾ ਚਾਹੁੰਦਾ ਕੰਪੈਰੀਜ਼ਨ ਲਈ। ਇਹ ਹੈਗੀ ਨਾਨ ਪੀਸੀ। ਠੀਕ ਆ। ਹੁਣ ਇਹ 10 ਪਾਉਂਡ ਤੇ ਕੱਢੂਗਾ 0.44, ਹਾਂ, 50 ਪਾਉਂਡ ਤੇ ਕੱਢੂ 0.91। ਹਾਂ, ਇਹ ਹੈਗਾ ਡਿਜ਼ਾਈਨ ਹੋਇਆ ਹੋਇਆ 0.53 ਤੇ। ਠੀਕ ਆ। ਸੋ ਹੁਣ ਜੇ ਤੇ ਤਾਂ ਪਾਣੀ ਦਾ ਪ੍ਰੈਸ਼ਰ ਹੈਗਾ 10 ਪਾਉਂਡ, ਉੱਥੇ ਸਿਰਫ ਅੱਧਾ ਪਾਣੀ ਜਾਣਾ। ਜਿੱਥੇ 40 ਜਾਂ 50 ਪਾਉਂਡ ਉੱਥੇ ਦੁੱਗਣਾ ਪਾਣੀ ਜਾਣਾ। ਦੁਗਣਾ ਪੜ, ਮਤਲਬ ਇਹ ਕੰਸਿਸਟੈਂਸੀ ਨਹੀਂ ਰਹੀ। ਨਾ ਤਾਂ ਤੁਹਾਡੀ ਪਾਣੀ ਦੀ ਕੰਸਿਸਟੈਂਸੀ ਰਹੀ, ਹੂੰ, ਨਾ ਤੁਹਾਡੀ ਦਵਾਈ ਬੂਟੀ ਪਾਉਣੀ ਉਹਨਾਂ ਦੀ ਕੰਸਿਸਟੈਂਸੀ ਰਹੀ। ਜਿਹੜੇ ਹੂੰ। ਬੂਟੇ ਨੇੜੇ ਆ ਉਹਨਾਂ ਨੂੰ ਜ਼ਿਆਦਾ ਮਿਲੂਗੀ ਦਵਾਈ ਵੀ, ਪਾਣੀ ਵੀ। ਹੂੰ, ਜਿਹੜੇ ਦੂਰ ਆ ਉਹਨਾਂ ਨੇ ਸਫਰ ਕਰਨਾ। ਹੂੰ, ਸੋ ਇੱਥੇ ਪੀਸੀ ਦੀ ਜਿਹੜੀ ਮੈਂ ਬਹੁਤ ਹੱਦ ਤੱਕ ਸਹਿਮਤ ਆ ਵੀ ਇਹ ਜਦੋਂ ਜ਼ਰੂਰੀ ਆ, ਇਹ ਬਿਹਤਰ ਆ। 5 ਪਾਉਂਡ ਪ੍ਰੈਸ਼ਰ ਤੁਹਾਡੇ ਮੱਥੇ ਤੇ ਹੋ ਗਿਆ, ਹੂੰ, ਉਸ ਤੋਂ ਇਲਾਵਾ ਇਹਨੂੰ ਕੋਈ ਫਰਕ ਨਹੀਂ ਪੈਂਦਾ ਕਿੰਨਾ ਪ੍ਰੈਸ਼ਰ ਹੈ ਕਿੱਥੇ ਨਹੀਂ, ਇੱਕੋ ਜਿਹਾ ਪਾਣੀ ਜਾਣਾ ਜੀ। ਇਹ ਤਾਂ ਦੇਖੋ ਇੰਨੀ ਕੁ ਤਾਂ ਵੇਰੀਏਸ਼ਨ ਆਉਂਦੀਆਂ ਹੀ ਰਹਿੰਦੀਆਂ। ਬਿਲਕੁਲ। ਹੂੰ, ਪਰ ਠੀਕ ਹੈ ਜੀ। ਕਿੱਥੇ ਲਗਭਗ ਅੱਧ ਦਾ ਫਰਕ ਜੀ। ਹਾਂ, ਨਹੀਂ ਪਾਣੀ ਦਾ ਬਹੁਤ ਜ਼ਿਆਦਾ ਫਰਕ ਆਪਾਂ ਹੁੰਦਾ। ਪੈਸੇ ਲਾਏ ਤਾਂ ਆਪਾਂ ਡ੍ਰਿਪ ਸਿਸਟਮ ਤਾਂ ਵੀ ਆਪਣੇ ਸਾਰੇ ਖੇਤ ਨੂੰ ਇੱਕੋ ਜਿਹਾ ਮਿਲੇ। ਹੂੰ, ਇੰਸਟਾਲਰ ਨੇ ਤੁਹਾਨੂੰ ਦੱਸਿਆ ਨਹੀਂ, ਉਹ ਆਪਦੀ ਮਰਜ਼ੀ ਨਾਲ ਕੁਝ ਵੀ ਜੜ ਗਿਆ ਤੇ ਮੁੜ ਕੇ ਆਪਾਂ ਦੇਖ ਰਹੇ ਆ ਵੀ ਭਾਈ ਆਪਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਉਹਦੇ ਵਿੱਚ ਕੀਤਾ ਕੀ ਸੀ। ਆਪਾਂ ਬਸ ਇੱਕ ਪ੍ਰਾਈਸ ਦੇਖਿਆ, ਪ੍ਰਾਈਸ ਟੈਗ ਦੇਖ ਕੇ ਤੇ ਉਹ ਕਰਤਾ। ਠੀਕ ਹੁਣ ਮੈਂ ਹੈ। ਸਰੋਤਿਆਂ ਨੂੰ ਇਹ ਸਲਾਈਡਾਂ 'ਚ ਸਿਰਫ ਇਹ ਦੱਸਣਾ ਚਾਹੁੰਦਾ ਵੀ ਭਾਈ ਜਦੋਂ ਵੀ ਤੁਸੀਂ ਡਿਜ਼ਾਈਨ ਦੇਖਦੇ ਆ, ਤੁਸੀਂ ਹੂੰ। ਆਪਦੇ ਇੰਸਟਾਲਰ ਨੂੰ ਕੁਐਸਚਨ ਕਰਨਾ ਜਾਂ ਡਿਜ਼ਾਈਨਰ ਨੂੰ ਕੀ ਇਹ ਟਿਊਬਿੰਗ ਪੀਸੀ ਆ ਜਾਂ ਨਹੀਂ ਪੀਸੀ। ਹੂੰ, ਜੇ ਨਹੀਂ ਪੀਸੀ ਮੈਨੂਅਲ ਲਵਾਉਣੀ, ਮੈਨੂੰ ਅਪਡੇਟ ਕਰਕੇ ਦੇ ਪ੍ਰਾਈਸ ਕੋਡ। ਹੂੰ, 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 ਹੂੰ। ਠੀਕ ਹੈ। ਵੀ ਸਟੀਲ ਦਾ ਲਵਾਉਣਾ, ਕਾਰਬਨ ਵਾਲਾ ਲਵਾਉਣਾ, ਜਾਂ ਕੀ ਹੋਰ ਲਵਾਉਣਾ, ਉਹ PVC ਸਾਰੀਆਂ ਚੀਜ਼ਾਂ, ਉਹਦਾ ਪੀਵੀਸੀ ਦਾ ਲਾਉਣਾ, ਉਸ ਹਿਸਾਬ ਦੇ ਨਾਲ ਬੰਦੇ ਹਾਂਜੀ। ਨੇ ਜਿਹੜਾ ਉਹ ਕੋਟ ਨੂੰ ਜਿਹੜਾ ਉਹ ਚੈੱਕ ਕਰਨਾ। ਹਾਂਜੀ। ਅਦਰਵਾਈਜ਼ ਆਪਾਂ ਫਿਰ ਗੱਚ ਖਾਵਾਂਗੇ, ਹਾਂਜੀ। ਧੋਖਾ ਹੋ ਜਾਣਾ ਫਿਰ। ਇੱਕ ਤਾਂ ਆਪਣੇ ਸਰੋਤੇ ਕਾਮਨਲੀ ਫਿਲਟਰ ਤੇ ਗੱਚ ਖਾਂਦੇ ਆ ਹਾਂ, ਹਾਂ, ਕਿ ਉਹ ਪੈਸੇ ਬਚਾਉਣ ਮਰ ਕੇ ਇੰਸਟਾਲਰ ਹੀ ਅੰਡਰਸਾਈਜ਼ ਲਾ ਗਿਆ। ਹਾਂ, ਹਾਂ, ਹਾਂ। ਜਿੱਥੇ 336 ਦੀ ਜ਼ਰੂਰਤ ਸੀ ਉੱਥੇ ਉਹ 236 ਲਾ ਗਿਆ। ਹੂੰ, ਨੰਬਰ 2 ਤੇ ਗਲਤੀ ਹੁੰਦੀ ਹੈ ਵੀ ਹੋਜ਼ ਨਾਨ ਪੀਸੀ ਨਿਕਲੀ। ਇਹ ਦੋ ਕਾਮਨਲੀ ਮਿਸਟੇਕਸ ਆ। ਠੀਕ ਹੈ ਜੀ। ਰਾਜਕਰਨ ਵੀਰ, ਜਦੋਂ ਆਪਾਂ ਅਗਲੀ ਸਲਾਈਡ ਤੇ ਜਾਈਏ, ਉਹ ਹੈਗੀ ਆ ਜੀ ਹੋਜ਼ ਫਲਸ਼। ਹੂੰ, 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 ਹੂੰ। ਹੁਣ ਜਦੋਂ ਇਰੀਗੇਸ਼ਨ ਸਿਸਟਮ ਸਾਲ ਚੱਲਦਾ, ਇਹਦੀ ਵੀ ਇੱਕ ਰਿਕੁਆਇਰਮੈਂਟਸ ਇਹਨੂੰ ਮੇਨਟੇਨੈਂਸ ਲਈ। ਜਿਹੜੇ ਹੋਜ਼ ਦੇ ਮੱਥਿਆਂ ਤੇ ਆ ਕੇ ਗੰਦ ਜਮਾ ਹੋ ਜਾਂਦਾ, ਐਲਜੀ ਕਹਿ ਲਓ ਜਾਂ ਰੈਜ਼ੀਡੂਅਲ ਕਹਿ ਲਓ ਜਾਂ ਰੇਤਾ ਕੁਛ ਵੀ, ਕਈ ਕੁਛ ਹਾਂਜੀ। ਉਹ ਫਿਰ ਵੀ ਆ ਜਾਂਦਾ ਗਾ, ਜਿੱਦਾਂ ਤੁਹਾਡੀ ਮਰਜ਼ੀ ਫਿਲਟਰ।
ਹੁਣ ਉਦੋਂ ਆਪਾਂ ਕਿੱਦਾਂ ਖਿਆਲ ਰੱਖਣਾ, ਇਹਦੇ ਚ 3 ਕਾਮਨ ਆਉਂਦੇ ਆ ਜੀ। ਇੱਕ ਤਾਂ ਮੱਥੇ ਤੇ ਆਪਾਂ ਫਿਗਰ 8 ਕਹਿੰਦੇ 8 ਜਿਹਾ ਬਣਿਆ ਹੋਇਆ, ਹਾਂਜੀ ਇਹ ਪਾ ਜਾਂਦੇ, ਇਹ ਸਾਰਿਆਂ ਤੋਂ ਸਸਤਾ, ਇਹ 8 ਪੈਸੇ ਦੀ ਇੱਕ ਆਉਂਦੀ ਆ 8 ਸੈਂਟ ਨੂੰ। ਨੰਬਰ 2 ਤੇ ਆ ਜਿਹੜਾ ਵਾਈ ਜੀ ਸ਼ੇਪ ਵਾਲਾ ਬਣਿਆ ਹੋਇਆ, ਇਹ $5 ਨੂੰ ਇੱਕ ਆਉਂਦੀ ਆ। ਠੀਕ ਹੈ। ਹੁਣ ਇਹ ਜਦੋਂ ਆਪਾਂ ਹੋਜ਼ ਸਾਫ਼ ਕਰਨੀ ਆ 3 ਮਹੀਨਿਆਂ ਬਾਅਦ, ਮਹੀਨੇ ਬਾਅਦ, ਸਾਲ ਬਾਅਦ, ਇਹ ਤੁਹਾਨੂੰ ਕੱਲਾ ਕੱਲਾ ਲਾ ਕੇ ਕਰਨਾ ਪੈਣਾ। ਨੰਬਰ 2 ਤੇ ਜਿਹੜਾ ਹੈਗਾ ਉਹ ਵਾਲਵ ਆ, ਉਹ ਸਿਰਫ ਤੁਰੇ ਜਾਂਦੇ ਤੁਸੀਂ ਖੋਲਦੇ ਜਾਣਾ, ਫਲਸ਼ ਕਰਦੇ ਜਾਣਾ, ਬੰਦ ਹੁੰਦਾ ਜਾਣਾ। ਨੰਬਰ 3 ਤੇ ਜਿਹੜਾ ਹੈਗਾ ਜੀ, ਉਹ ਆਟੋਮੈਟਿਕ ਆ, ਜਦੋਂ ਪਾਣੀ ਚੱਲਦਾ ਥੋੜਾ ਜਿਹਾ ਫਲਸ਼ ਕਰ ਦਿੰਦਾ। ਅੱਛਾ, ਇਹਦਾ ਮੈਂ ਹਜੇ ਤੱਕ ਨਿੱਜੀ ਤਜਰਬਾ ਕੋਈ ਕੀਤਾ ਨਹੀਂ। ਤੁਹਾਡੇ ਕਿਹੜੇ ਲੱਗੇ ਆ? ਵਾਈ ਲੱਗਿਆ ਜੀ, ਵਾਈ ਲੱਗੇ ਆ। ਠੀਕ, ਮੈਂ ਇਹ ਜਾਣ ਲੱਗਿਆ ਖੋਲੀ ਜਾਣਾ, ਵਾਪਸ ਆਉਣ ਲੱਗਿਆ ਵਾਪਸਾਂ ਦੇ ਬੰਦ ਕਰੀ ਜਾਣਾ। ਬਿਲਕੁਲ, ਤੁਹਾਨੂੰ ਹੋਜ਼ ਨਹੀਂ ਚੱਕਣੀ ਪੈਂਦੀ, ਤੁਰੇ ਜਾਂਦੀ, ਉਹ ਡੰਡੇ ਜਿਹੇ ਬਣਾ ਕੇ ਕਰਦੇ ਜਾਓ। ਠੀਕ ਆ, ਬਟ ਐਕਸਪੈਂਸਿਵ ਆ। ਹੁਣ ਇਹਦੇ ਨਾਲ ਵੀ ਪ੍ਰਾਈਸ ਦੇ ਕੋਡ 'ਚ ਫਰਕ ਪੈਣਾ ਹੀ ਪੈਣਾ। ਦੇਖੋ ਜਿਹੜਾ ਇਰੀਗੇਸ਼ਨ ਆ ਉਹਦੀ ਮੇਨਟੇਨੈਂਸ ਤਾਂ ਲਾਜ਼ਮੀ ਆ, ਇਹ ਤੁਹਾਨੂੰ ਸਾਰਾ ਕੰਮ ਰੇਤਾ ਲੂਣ ਬਹੁਤ ਕੁਝ ਇਕੱਠਾ ਹੋਣਾ ਹੀ ਹੋਣਾ ਹੈ ਤੇ ਉਹ ਕਲੀਨ ਕਰਨਾ ਹੀ ਪੈਣਾ ਹੈ। ਹੁਣ ਇਹ ਤੁਹਾਨੂੰ ਜੇ ਤੁਸੀਂ ਫਿਗਰ 8 ਪਾਉਣੇ, ਤੁਹਾਨੂੰ ਲੇਬਰ ਵੱਧ ਪਊ, ਕੱਲੇ ਨੂੰ ਚੱਕ ਕੇ ਖੋਲਣਾ ਫਿਰ। ਹਾਂਜੀ ਹਾਂਜੀ। ਸੋ ਇਹਦਾ ਘਰ ਵਾਲੀ ਗਾਰਡਨਿੰਗ ਵਿੱਚ ਤਾਂ ਜਾਇਜ਼ ਹੈ, ਬਾਹਰ ਨਹੀਂ ਜਾਇਜ਼ ਜੀ। ਜੇ 5-10 ਏਕੜ ਜਾਂ ਛੋਟਾ ਉਹਦੇ ਚ ਜਾਇਜ਼ ਆ, ਜੇ ਤੁਹਾਡਾ 100 ਏਕੜ ਦਾ ਪਲਾਟ ਹੈ ਭਾਈ, ਤੁਹਾਨੂੰ ਜ਼ਰੂਰਤ ਆ। ਹਾਂ ਠੀਕ। ਹੁਣ ਅਗਲਾ ਆਪਾਂ ਆਪਣਾ ਸਮਾਂ ਦਯਾਦੀਪਕ ਸਿੰਘ ਬਿਲਕੁਲ ਸਮਾਪਤ ਜਿਹੜਾ ਉਹ ਹੋ ਗਿਆ ਆ, ਤੇ ਜੇ ਤੁਸੀਂ ਜਲਦੀ ਕਵਰ ਕਰ ਦਿਓ। ਹੁਣ ਅੱਗੇ ਆਪਾਂ ਦੇਖਿਆ ਰਾਜਕਰਨ ਵੀਰੇ, ਡਰਾਊਟ ਵਾਲੀ ਸਲਾਈਡ 'ਚ ਆਪਾਂ ਦੇਖਾਂਗੇ ਭਾਈ ਜੇ 20 ਫੁੱਟ ਪੱਧਰ ਘਟਦਾ ਤੁਹਾਡਾ ਕਿੰਨਾ ਪ੍ਰੈਸ਼ਰ ਲਾਸ ਹੁੰਦਾ, ਜਿਹੜੀ ਆਪਾਂ ਪਹਿਲਾਂ ਗੱਲ ਕਰ ਹਟੇ ਆ। ਕੀ ਤੁਸੀਂ ਉਹਦੇ ਵਿੱਚ ਤੁਸੀਂ ਆਪਦਾ ਡੈਲਟਾ ਜਾਂ ਮਾਰਜਨ ਰੱਖੀ ਵੀ ਆ? ਜੇ ਨਹੀਂ ਰੱਖੀ ਤਾਂ ਜ਼ਰੂਰ ਰੱਖੋ। ਠੀਕ ਹੈ। ਜੇ ਤੁਹਾਡਾ ਪ੍ਰੈਸ਼ਰ ਵੱਧਦਾ ਵੀ ਆ, ਉਹਨੂੰ ਆਪਾਂ VFD ਨਾਲ ਕੰਟਰੋਲ ਕਰ ਸਕਦੇ ਹਾਂ, ਠੀਕ ਹੈ, ਜਿਹੜੀ ਮੋਟਰ ਵੇਰੀਏਬਲ ਵਾਲੀ ਹੁੰਦੀ ਆ। ਠੀਕ ਹੈ, ਆਪਾਂ ਅਗਲੇ ਸੀਰੀਜ਼ 'ਚ ਕਰਾਂਗੇ। ਠੀਕ ਹੈ। ਅੱਗੇ ਸੋਲਰ ਤੇ PG&E ਵਾਲੀ ਬਿੱਲ ਤੇ ਸਲਾਈਡ ਤੇ ਆਜੋ ਜੀ। ਇਹ ਡਿਪੈਂਡ ਕਰਦਾ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਜੇ ਤੁਹਾਡਾ ਭਾਈ ਪਾਣੀ 22 ਘੰਟਿਆਂ 'ਚ ਪੂਰਾ ਹੁੰਦਾ ਹੈਗਾ, ਫਿਰ ਤੁਹਾਨੂੰ ਬਿੱਲ ਆਉਣਾ ਹੀ ਆਉਣਾ। ਜੇ ਤੁਸੀਂ ਸਿਸਟਮ ਡਿਜ਼ਾਈਨ ਕਰੋ ਵੀ ਜਿਹੜਾ 12 'ਚ ਕਰਦੇ ਆ, ਉਹ ਮਹਿੰਗਾ ਬਹੁਤ ਪੈ ਜਾਣਾ। ਠੀਕ ਹੈ। ਜੋ ਦਰਮਿਆਨਾ ਜਾਂ ਕਰਨ ਨੂੰ ਮੈਂ ਸਰੋਤਿਆਂ ਨੂੰ ਸਲਾਹ ਦਿੰਦਾ ਵੀ ਭਾਈ ਜੂਨ ਜੁਲਾਈ 'ਚ ਥੋੜਾ ਮੋਟਾ ਬਿੱਲ ਆਉਂਦਾ, ਉਹਨਾਂ ਕੋ ਚੱਲ ਲਓ, ਤੇ ਬਾਕੀ ਟਾਈਮ ਤੁਹਾਡਾ ਬਿੱਲ ਨਹੀਂ ਆਉਣਾ। ਹਾਂਜੀ, ਪਰ ਇਹ ਆ ਵੀ ਜੂਨ ਜੁਲਾਈ ਵਿੱਚ ਤਾਂ ਦਿਨ ਵੀ ਵੱਡੇ ਹੁੰਦੇ, ਉਦੋਂ ਸੋਲਰ ਦਾ ਜ਼ਿਆਦਾ ਫਾਇਦਾ। ਹਾਂਜੀ, ਸੋ ਟਰਾਈ ਕਰੋ ਵੀ ਜਿਹੜਾ ਘੱਟ ਤੋਂ ਘੱਟ ਰਨ ਟਾਈਮ ਵਾਲਾ। ਠੀਕ ਹੈ ਜੀ। ਅੱਗੇ ਅਗਲਾ ਕੰਪੋਨੈਂਟ ਹੈਗਾ ਫਲੋ ਮੀਟਰ। ਠੀਕ ਆ। ਇਹਦੇ ਚ 2 ਪ੍ਰਕਾਰ ਦੇ ਆ ਜੀ, ਇੱਕ ਡਿਜੀਟਲ ਆ, ਇੱਕ ਮੈਨੂਅਲ ਆ। ਮੈਨੂਅਲ ਤੇ ਡਿਜੀਟਲ ਦੇ ਵਿੱਚ ਰੇਟ ਦਾ ਦੁੱਗਣਾ ਫਰਕ ਆ। ਅੱਛਾ, ਸੋ ਆਪਾਂ ਸਰੋਤਿਆਂ ਨੂੰ ਦੇਖਣਾ ਵੀ ਭਾਈ ਤੁਸੀਂ ਕਿਹੜਾ ਲਵਾਉਣਾ। ਕੀ ਹੁਣ ਇਹ ਵੈਸੇ ਰਿਕੁਆਇਰ ਕਰਤੇ ਆ? ਇਹ ਹੁਣ ਕਾਫੀ ਥਾਵਾਂ ਦੇ ਉੱਤੇ ਰਿਕੁਆਇਰ ਹੋਈ ਗਿਆ। ਬਿਲਕੁਲ ਜੀ, ਇਹ ਰਿਕੁਆਇਰ ਹੋ ਗਿਆ। ਪਰ ਹੁਣ ਇਹਦੇ ਚ ਆਪਾਂ ਦੇਖਣਾ ਵੀ ਭਾਈ ਜਿਹੜਾ ਡਿਜੀਟਲ ਆ, ਕੀ ਕੱਲ ਨੂੰ ਤੁਸੀਂ ਸਾਰਾ ਫੋਨ ਤੇ ਕੰਟਰੋਲ ਕਰਨਾ ਜਾਂ ਕੁਝ ਵੀ ਦੇਖਣਾ ਚਾਹੁੰਦੇ ਆ, ਫਿਰ ਤੁਸੀਂ ਪਹਿਲਾਂ ਹੀ ਡਿਜੀਟਲ ਵਾਲਾ ਲਵਾ ਲਓ, ਕਿਉਂਕਿ ਇਹ ਫੋਨ ਨਾਲ ਜੁੜਨ ਦੀ ਇਹਦੇ ਚ ਕੈਪੇਬਿਲਿਟੀ ਹੈਗੀ ਆ। ਠੀਕ ਹੈ। ਤੇ ਇਹਦੇ ਵਿੱਚ ਅੱਗੇ ਕਲੀਅਰ ਪਾਈਪ ਰਿਕੁਆਇਰਮੈਂਟਸ, ਇਹਨੂੰ ਇੰਸਟਾਲ ਕਿੱਦਾਂ ਕਰਨਾ, ਇਹਦੀ ਕੀ ਪ੍ਰਕਿਰਿਆ, ਉਹ ਫਿਰ ਮੈਂ ਤੁਹਾਨੂੰ ਅਗਲੀ ਸੀਰੀਜ਼ ਦੇ ਵਿੱਚ ਦੱਸੂਗਾ। ਠੀਕ ਹੈ ਜੀ। ਉਦੋਂ ਅਗਲਾ ਕੰਪੋਨੈਂਟ ਹੈਗਾ ਜੀ ਪ੍ਰੈਸ਼ਰ ਰਿਲੀਫ ਵਾਲਵ ਜੀ। ਇਹ ਹੁੰਦਾ ਤੁਹਾਡਾ ਫੇਲੀਅਰ ਤੇ, ਜੇ ਤੁਹਾਡਾ ਕੱਲ ਨੂੰ ਕੋਈ ਵਾਲਵ ਬੰਦ ਕਰ ਜੇ ਜਾਂ ਕੋਈ ਪਲੱਗ ਹੋ ਜੇ, ਕੀ ਤੁਹਾਡੇ ਕੋਲ ਪ੍ਰੀਵੈਂਸ਼ਨ ਹੈਗੀ ਆ? ਜਦੋਂ ਪ੍ਰੈਸ਼ਰ ਜ਼ਿਆਦਾ ਵੱਧ ਜਾਂਦਾ, ਇਹ ਖੁੱਲ ਕੇ ਪ੍ਰੈਸ਼ਰ ਰਿਲੀਜ਼ ਕਰ ਦਿੰਦਾ। ਇਹਦੇ ਵੀ ਸਾਈਜ਼ ਤੇ ਡਿਪੈਂਡ ਕਰਦਾ ਕਿੱਡਾ ਲਾਉਣਾ, ਉਹ ਤੁਹਾਡੀ ਮੋਟਰ ਤੇ ਜਾਂ ਫਲੋ ਤੇ ਡਿਪੈਂਡ ਕਰਦਾ, ਬਟ ਇਹ ਹੋਣਾ ਲਾਜ਼ਮੀ ਆ। ਓਕੇ, ਨਾ ਕਿ ਇਹ ਹੋਣਾ ਲਾਜ਼ਮੀ ਹੈ, ਸਹੀ ਪ੍ਰੈਸ਼ਰ ਤੇ ਡਿਜ਼ਾਈਨ ਸੈੱਟ ਕੀਤਾ ਵੀ ਹੋਣਾ ਲਾਜ਼ਮੀ ਆ ਵੀ ਕਿੰਨੇ ਤੇ ਜਾ ਕੇ ਇਹਨੇ ਰਿਲੀਵ ਕਰਨਾ ਹੈ। ਹੁਣ ਜੇ ਆਪਾਂ ਇਹ ਯੂਜੂਅਲੀ ਮਿਲਦੇ ਆ ਮਾਰਕੀਟ 'ਚ 80 PSI ਵਾਲੇ ਜਾਂ 60 ਵਾਲੇ, ਭਾਈ ਜੇ ਤੁਹਾਡਾ ਸਿਸਟਮ ਜੇ 60 ਤੇ ਤੁਹਾਡੀਆਂ ਪਾਈਪਾਂ ਪਾੜ ਜਾਣੀਆਂ, ਇਹਨੇ 80 ਤੇ ਖੋਲਣਾ, ਇਹ ਤੁਹਾਡਾ ਕੋਈ ਕੰਮ ਨਹੀਂਗਾ। ਸੋ ਨਾ ਆਪਾਂ ਇੱਕ ਤਾਂ ਦੇਖਣਾ ਇਹ ਲੱਗਿਆ ਹੋਣਾ ਚਾਹੀਦਾ, ਨੰਬਰ 2 ਤੇ ਦੇਖਣਾ ਕਿੰਨੇ ਪ੍ਰੈਸ਼ਰ ਤੇ ਸੈੱਟ ਆ। ਠੀਕ ਹੈ ਜੀ। ਅੱਗੇ ਦੇਖਣਾ ਜੀ ਪ੍ਰੈਸ਼ਰ ਸਸਟੇਨਿੰਗ ਵਾਲਵ। ਠੀਕ ਹੈ। ਇਹ ਥੋੜਾ ਜਿਹਾ ਮਹਿੰਗਾ ਕੰਪੋਨੈਂਟ ਆ। ਇਹ ਯੂਜੂਅਲੀ ਮੈਂ ਰეკਮੈਂਡ ਉਦੋਂ ਕਰਦਾ ਹੁੰਦਾ ਵੀ ਭਾਈ ਜਦੋਂ ਤੁਹਾਡੇ ਕੋਲ 2 ਢੋਲ ਵਾਲਾ ਸਿਸਟਮ ਆ ਜਾਂ ਤੁਸੀਂ ਨਹਿਰ ਦਾ ਪਾਣੀ ਯੂਜ਼ ਕਰਦੇ ਆ, ਸੋ ਇਹ ਕਰਦਾ ਕੀ ਹੈ ਜੀ, ਜਦੋਂ ਫਿਲਟਰ ਫਲਸ਼ ਕਰਨ ਲੱਗਦੇ ਆ, ਇਹ ਮੂਹਰੋਂ ਪਾਣੀ ਦਾ ਵਹਾਅ ਘਟਾ ਦਿੰਦਾ ਤਾਂ ਕਿ ਜ਼ਿਆਦਾ ਪਾਣੀ ਉਹ ਫਿਲਟਰ ਦੀ ਕਲੀਨਿੰਗ ਨਾਲ ਯੂਜ਼ ਹੋ ਜੇ, ਤੇ ਆਟੋਮੈਟਿਕਲੀ ਇਹ ਖੁੱਲਦਾ ਬੰਦ ਹੁੰਦਾ ਰਹਿੰਦਾ। ਠੀਕ ਹੈ ਜੀ। ਸੋ ਇਦੋਂ ਅਗਲਾ ਹੈਗਾ ਜੀ ਕੰਪੋਨੈਂਟ ਹੈਗਾ ਕੈਮੀਗੇਸ਼ਨ ਚੈੱਕ ਵਾਲਵ। ਇਹ ਹੁੰਦਾ ਵਾਪਸ ਪਾਣੀ ਬੋਰ ਚ ਜਾਣ ਤੋਂ ਜਾਂ ਨਹਿਰ ਚ ਜਾਣ ਤੋਂ ਸਾਈਫਨ ਹੋਣ ਤੋਂ ਰੋਕਦਾ ਹੈ ਬੇਸਿਕਲੀ। ਤੇ ਕਈ ਡਿਸਟ੍ਰਿਕਟ ਚ ਮੈਂਡੇਟਡ ਆ, ਪਰ ਆਪਣੇ ਹਜੇ ਸਿਰਫ ਮੈਂ ਰეკਮੈਂਡ ਕਰਦਾ ਵੀ ਲਵਾ ਲੈਣਾ ਚਾਹੀਦਾ। ਠੀਕ ਹੈ ਜੀ। ਅੱਗੇ ਸੋ ਸਰੋਤਿਆਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਜੀ, ਜਿਹੜਾ ਮੇਰਾ ਬੈਕਗ੍ਰਾਉਂਡ ਉਹ ਹੈਗਾ ਸਿਵਲ ਇੰਜੀਨੀਅਰਿੰਗ ਦਾ, ਤੇ ਜਿਹੜੀ ਮੇਰੀ ਪੜ੍ਹਾਈ ਆ ਉਹ ਸਿਰਫ ਪਾਣੀ ਵਾਟਰ ਰਿਸੋਰਸਿਸ ਚ ਕੀਤੀ ਵੀ ਆ। ਜਿਹੜੀ ਮੇਰੀ ਐਜੂਕੇਸ਼ਨ ਆ ਉਹ ਡ੍ਰਿਪ ਸਿਸਟਮ, ਪੰਪਸ, ਆਟੋਮੇਸ਼ਨ ਦੇ ਨਾਲ ਹੈਗੀ ਆ। ਠੀਕ ਹੈ। ਜੇ ਤੁਸੀਂ ਕੋਈ ਵੈਸੇ ਵੀ ਮੇਰੇ ਤੋਂ ਸਲਾਹ ਲੈਣੀ ਹੋਵੇ, ਰਿਵਿਊ ਕਰਾਉਣਾ, ਕੋਈ ਪੰਪ ਟੈਸਟ ਲੈਣਾ, ਕੋਈ ਗਾਈਡੈਂਸ ਲੈਣੀ ਆ, ਤੁਸੀਂ ਮੈਨੂੰ ਰੀਚ ਆਊਟ ਕਰ ਸਕਦੇ ਆ 55944433399।
ਜੀ ਬੇਨਤੀ ਹੈ ਜੀ ਟੈਕਸਟ ਜਾਂ WhatsApp ਪ੍ਰੈਫਰ ਕਰਦਾ ਕਿਉਂਕਿ ਮੈਂ ਰੈਗੂਲਰ ਜੌਬ ਤੇ ਹੁੰਨਾ, ਜੀ ਸੋ ਇਸ ਬਿਟਵੀਨ ਮੈਂ ਟਰਾਈ ਕਰਦਾ ਹੁੰਨਾ ਵੀ ਸਾਰਿਆਂ ਦੀ ਮੈਂ ਸੇਵਾ ਕਰ ਸਕਾਂ। ਜੀ ਧੰਨਵਾਦ ਦਇਆ ਦੀਪਕ ਸਿੰਘ, ਬੜੀ Thank you. ਮਿਹਰਬਾਨੀ, ਸ਼ੁਕਰੀਆ। ਮਿਲਦੇ ਹਾਂ ਅਗਲੀ ਵਾਰੀ, ਇਹ ਸੀਰੀਜ਼ ਨੂੰ ਕੰਟੀਨਿਊ ਰੱਖਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।